कैलकुलेटिड डाइट होंदी है, जिन्ना जानवर दुध देंदा है उस हिसाब नाल असीं उन्हां दे चैक कीते हुंदे ने, ग्रुप बनाए हुंदे ने, उस हिसाब नाल असीं उन्हां नूं डाइट दिंदे आ। बीमार जानवर दा दुध जिन्हों इंजैक्शन लगदा वो भी नुकसानदेह है, ਉਹਦੇ ਵਿੱਚ सख्त नुकसानदेह है। असीं ਉਹਨੂੰ अपनी ਜ਼ਬਾਨ ਦੇ ਵਿੱਚ बीटा कहने आ। मदर ऑफ कोर्स ਜਿਹੜੀ है जानवर ਦੀ मां ਜਿਹੜੀ है ਉਹ ਸਾਡੀ ਸਾਹੀਵਾਲ है, दुनिया 'ਚ गिनी ਜਾਂਦੀ है। ਉਹਦਾ ਜਿਹੜਾ ਬੁੱਲ ਸੀ ਜਿਹੜਾ ਅੱਛਾ ਦੁੱਧ ਪੈਦਾ ਕਰ ਸਕਦਾ ਸੀ, ਉਹ ਲਿਆ ਕੇ ਉਹਨੂੰ ਆਪਸ ਵਿੱਚ ਕ੍ਰਾਸ ਕਰਵਾ ਕੇ ਮਿਲਾਪ ਕਰਾ ਕੇ ਉਹਦੇ ਨਾਲ ਅੱਛੀ ਗਾਂ ਲਈ ਜਾ ਸਕਦੀ ਸੀ, ਜਿਹੜਾ ਕਿ ਅਸੀਂ ਨਹੀਂ ਕੀਤਾ। ਕਿ ਸਾਡੇ ਹੁਕਮਰਾਨਾਂ ਨੂੰ ਤਵੱਜੋ ਦੇਣੀ ਚਾਹੀਦੀ ਸੀ ਕਿ ਸਾਡੀ ਲੋਕਲ ਤੇ ਇੰਪੋਰਟਡ ਭਾਵੇਂ ਬਰੀਡਾਂ ਨੂੰ ਮਿਕਸ ਕਰਕੇ ਤੇ ਕੋਈ ਐਸੀ ਬਰੀਡ ਤਿਆਰ ਕਰ ਦੇ ਕਿ ਜਿਹੜੀ ਸਾਡੇ ਜਾਨਵਰ ਨੇ, ਜਿਸ ਤਰ੍ਹਾਂ ਬੈਫ ਵੀ ਹੋ ਗਈ, ਸਾਹੀਵਾਲ, ਚੋਲਸਤਾਨੀ, ਇਹੋ ਜਿਹੀ ਜਿਹੜੀਆਂ ਗਾਵਾਂ ਨੇ, ਇਹਨਾਂ ਦੇ DNA ਕਰਵਾਏ ਜਾਣ ਜੀ, ਇਹਨਾਂ ਦੀ ਇੱਕ ਸਟੈਂਡਰਡ ਬਣਾਇਆ ਜਾਵੇ, ਠੀਕ ਹੈ। ਉਹ DNA ਕਰਾ ਕੇ ਲੋਕਾਂ ਨੂੰ ਇਹਨਾਂ ਕੋ ਸਿਮਨ ਲੈ ਕੇ ਤੇ ਆਪਣੀ ਨਸਲ ਨੂੰ ਇੰਪਰੂਵ ਕਰੀਏ। ਯੂਰਪ ਵਿੱਚ ਜੀ ਸਾਡੇ ਬੁੱਲ ਜਿਹੜੇ ਨੇ ਉਹਨਾਂ ਦਾ ਸੀਮਨ ਹੈ ਔਰ ਉਹ ਉੱਥੇ ਐਕਸਪੈਰੀਮੈਂਟ ਕਰ ਰਹੇ ਨੇ। ਜੀ ਬਿਲਕੁਲ ਕਰ ਰਹੇ ਉਹ ਉੱਥੇ ਨਸਲਾਂ ਬਣਾ ਰਹੇ ਨੇ, ਤੇ ਸਾਡੀ ਹਕੂਮਤ ਨੇ ਕਿਉਂ ਪਾਬੰਦੀ ਲਾਈ ਹੈ? ਯੂਨੀਵਰਸਿਟੀ ਉਹਦੀ ਜਿਹੜੀ ਹੈ DNA ਟੈਸਟ ਕਰਕੇ ਬੁੱਲ ਪਾਸ ਕਰੇ, ਯਾਨੀ ਕਿ ਜਾਨਵਰ ਜਿਹੜੇ ਵੱਛੇ ਨੇ ਜਾਂ ਕੱਟੇ ਨੇ ਉਹ ਪਾਸ ਕਰੇ कि यार ਇਹਦਾ ਇੰਨਾ ਦੁੱਧ ਹੋਏਗਾ, ਇਹਦਾ ਰਿਕਾਰਡ ਹੈ, ਇੰਨਾ ਦੁੱਧ ਦੇਗਾ, ਇੰਨੀ ਇਹਦੀ ਲਾਈਫ ਹੋਏਗੀ। ਸਾਡੇ ਕੋਲ ਹੁਣ ਬੈਕ ਰਿਕਾਰਡ ਨਹੀਂ ਹੈ, ਮਗਰ ਹੁਣ DNA ਸਾਨੂੰ ਦੱਸ ਸਕਦਾ, ਕਿਉਂਕਿ ਦੁਨੀਆ ਤਰੱਕੀ ਕਰ ਗਈ ਹੈ। ਦੁਨੀਆ ਤਰੱਕੀ ਕਰ ਗਈ, ਹੁਣ DNA ਤੁਹਾਨੂੰ ਦੱਸ ਸਕਦਾ ਹੈ ਕਿ ਵੀ ਇਹਨੂੰ ਫਲਾਣੀ ਬਿਮਾਰੀ ਵੀ ਆ ਸਕਦੀ ਹੈ, ਫਲਾਣਾ ਮਸਲਾ ਵੀ ਆ ਸਕਦਾ ਹੈ। प्यारे वेखन वालिओ, दुध एक मुकम्मल गज़ा है। इंसानी जिसम नूं मतलूब जिस कदर ते जिस किस्म दे हयातीन, प्रोटीन्स या दीगर ताकतवर अजजा जिहड़े कि नशवो नमा दे विच किरदार अदा करदे ने, वो तमाम अजजा दुध दे विच पाए जांदे ने। साडे प्यारे नबी पाक सच्चे साहिब जिहड़े कि हमेशा सानू घट खान की तलकीन करते रहे, जिन्हां अपने मोमिनीन नूं, अपने मुसलमानां नूं हमेशा ये मत दिती पई भुख रख के खाओ, बहुत ज़्यादा बसियार खोरी तो परहेज़ करो। उही प्यारे नबी पाक फरमांदे ने कि तू जिन्ना मर्जी रजिया होवें, जे कोई तेनों आखे ना आ दुध पी लै ते ओनू ना करी, भावें इक्को ही घुट पीवी। यानी ये अल्लाह पाक दी ओ नेमत है कि प्यारे नबी पाक फरमांदे ने भी इनू ना नहीं, दुध नू ना नहीं, भावें थोड़ा जिहा पी लवो, घुट को पी लवो। अल्लाह पाक दी इस नेमत नू नेमत जानदियां होयां जरूर चखो, जरूर पीओ। एक थां प्यारे नबी पाक दी होर हदीसे पाक फरमांदे ने कि सियाल मादियां दे विचों मैनू सब तो ज़्यादा मरगूब ते पसंदीदा दुध है। प्यारिओ, साडी बदकिस्मती अजोके समय दे विच सानू दुध भी खालस नहीं मिलदा। उस वेले ते बड़ा ही दिल दुखदा है जदों छोटे छोटे बच्चियां दे वास्ते पीण वाला असीं दुध लैने आ ते बाज़ारों लैने आ, ते ਉਹ ਦੁੱਧ ਜਿਹੜਾ ਉਹ ਕੈਮੀਕਲਸ ਦੇ ਨਾਲ ਬਣਾਇਆ ਗਿਆ ਹੁੰਦਾ ਹੈ ਔਰ ਅਜੇ ਹਾਰਮਫੁਲ ਇਨਗਰੀਡੀਐਂਟਸ ਦੇ ਨਾਲ ਉਹ ਦੁੱਧ ਬਣਾਇਆ ਹੁੰਦਾ ਹੈ। ਉਹਦੇ ਅਜਜ਼ਾਏ ਤਰਕੀਬੀ ਏਡੇ ਮੁਜ਼ਰ ਸਿਹਤ ਹੁੰਦੇ ਨੇ ਕਿ ਛੋਟੇ ਛੋਟੇ ਬੱਚਿਆਂ ਨੂੰ ਬਿਮਾਰੀਆਂ ਪਈਆਂ ਲੱਗਦੀਆਂ ਨੇ। ਸਾਹਿਬੋ, ਖਾਲਸ ਦੁੱਧ ਕਿੱਥੋਂ ਲੱਭੇ? ਇਹ ਇੱਕ ਬੜਾ ਵੱਡਾ ਮਸਲਾ ਹੈ। ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਹਾਂ ਸਾਡੇ ਸ਼ਹਿਰ ਗੁਜਰਾਂਵਾਲਾ ਦੀ ਮਾਰੂਫ ਡੇਅਰੀ ਹੈ, ਜਿਹਦਾ ਨਾਂ ਹੈ ਅਲ ਰਜ਼ਾ ਡੇਅਰੀ ਫਾਰਮਸ। ਇਹਦੇ ਮਾਲਕ ਅਬਦੁਲ ਸਲਾਮ ਭੱਟ ਸਾਹਿਬ ਸਾਡੇ ਨਾਲ ਮੌਜੂਦ ਨੇ। ਤੁਹਾਨੂੰ ਉਹਨਾਂ ਨੂੰ ਵੀ ਮਿਲਵਾਵਾਂਗੇ, ਉਹਨਾਂ ਦੀ ਜ਼ੁਬਾਨੀ ਤੁਹਾਨੂੰ ਕੁਝ ਗੱਲਾਂ, ਕੁਝ ਇਨਫੋਰਮੇਸ਼ਨਸ ਦਵਾਵਾਂਗੇ, ਕੁਝ ਜਾਣਕਾਰੀ ਦਿਆਂਗੇ ਕਿ ਖਾਲਸ ਦੁੱਧ ਦੀ ਕੀ ਪਹਿਚਾਣ ਹੈ, ਕੈਮੀਕਲਸ ਦੇ ਨਾਲ ਤਿਆਰ ਕਰਦਾ ਜਿਹੜਾ ਦੁੱਧ ਹੈ ਉਹਦੇ ਕੀ ਮੁਜ਼ਰਾਤ ਨੇ, ਕੀ ਨੁਕਸਾਨਾਤ ਨੇ,
ਔਰ ਖਾਲਸ ਦੁੱਧ ਦੀ ਪਹਿਚਾਨ ਕੀ ਹੈ, ਕਿੱਥੋਂ ਜਾ ਕੇ ਖਰੀਦੀਏ, ਕਿੱਥੋਂ ਲਈਏ ਖਾਲਸ ਦੁੱਧ ਜਿਹੜਾ ਕਿ ਸਾਡੇ ਜਿਸਮ ਨੂੰ ਤਾਕਤ ਦੇ, ਸਾਡੀ ਨਸ਼ਵੋ ਨਮਾ ਦੇ ਵਿੱਚ ਕਿਰਦਾਰ ਅਦਾ ਕਰੇ, ਨਾ ਕਿ ਸਾਨੂੰ ਬਿਮਾਰੀਆਂ ਲਾ ਦੇਵੇ। ਤੇ ਆਓ ਫਿਰ ਸਭ ਤੋਂ ਪਹਿਲੇ ਮਿਲਨੇ ਆ ਅਬਦੁਲ ਸਲਾਮ ਭੱਟ ਹੋਰਾਂ ਦੇ ਨਾਲ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਦੁੱਧ ਬਾਰੇ ਬਹੁਤ ਸਾਰੀਆਂ ਇਨਫੋਰਮੇਟਿਵ ਗੱਲਾਂ ਬਾਤਾਂ ਸੁਣਾਉਂਦੇ ਆ। अस्सलाम वालेकुम जी भट्ट साहब। ਵਾਲੇਕੁਮ ਸਲਾਮ। अच्छा हजूर माशाल्लाह ਤੁਹਾਡਾ बड़ा शहर च ਨਾਂ है अल रज़ा डेयरीज ਜਿਹੜੀ ਹੈ ਤੁਹਾਡੀ ਹੈ ਜੀ। ਤੁਸੀਂ ਅਲਹਮਦੁਲਿਲਾ ਅੱਲਾਹ ਪਾਕ ਨੇ ਤੁਹਾਡੇ ਕੋਲੋਂ ਕੰਮ ਲਿਆ ਹੈ ਕਿ ਤੁਸੀਂ ਖਾਲਸ ਦੁੱਧ ਸੇਲ ਕਰਦੇ ਹੋ, ਤੁਹਾਡੀ ਸ਼ੋਹਰਤ ਬੜੀ ਨੇਕ ਹੈ। ਅਸੀਂ ਲੋਕ ਜਿਹੜੇ ਬਾਜ਼ਾਰਾਂ 'ਚੋਂ ਦੁੱਧ ਖਰੀਦ ਕੇ ਪੀਣ ਵਾਲੇ ਆ, ਅਸੀਂ ਤੇ ਸਰ ਪੈਸੇ ਵੀ ਦੇਣੇ ਆ, ਦੁੱਧ ਦਹੀਂ ਦੀਆਂ ਕੀਮਤਾਂ ਵੀ ਤੁਸੀਂ ਦੇਖ ਲਓ ਇਸ ਵੇਲੇ ਬੇਕਾਬੂ ਹੁੰਦੀਆਂ ਜਾ ਰਹੀਆਂ ਨੇ, ਮਹਿੰਗੀਆਂ ਨੇ। ਲੇਕਿਨ ਚਲੋ ਮਹਿੰਗੇ ਦੀ ਵੀ ਗੱਲ ਨਹੀਂ, ਦੁੱਧ ਬੰਦਾ 200 ਰੁਪਏ ਕਿਲੋ ਵੀ ਖਰੀਦੇ ਤੇ ਜਦੋਂ ਘਰ ਜਾ ਕੇ ਇਹ ਪਤਾ ਲੱਗੇਗਾ ਤੇ ਦੁੱਧ ਹੀ ਨਹੀਂ, ਇਹ ਤੇ ਕਿਵੇਂ ਸਿਆਲ ਇਹ ਸਫੇਦ ਰੰਗ ਦਾ ਜਿਹੜਾ ਮੈਂ ਖਰੀਦ ਲਿਆਂਦਾ ਔਰ ਕੈਮੀਕਲਸ ਦਾ ਇੱਕ ਮਜਮੂਆ ਜਿਹਾ, ਤੇ ਫਿਰ ਬੜਾ ਹੀ ਦੁੱਖ ਹੁੰਦਾ। ਸਾਡਾ ਜਿਹੜਾ ਜੀ ਮੁਕੰਮਲ ਗਾਵਾਂ ਦਾ ਦੁੱਧ ਹੈ, ਡਾਈਟ ਦੂਸਰੇ ਜਿਸ ਤਰ੍ਹਾਂ ਬਾਕੀ ਜਾਨਵਰ ਦੇ ਹੁੰਦੇ ਨੇ ਖੁਰਾਕ ਖਾਂਦੇ ਨੇ, ਉਸ ਤਰ੍ਹਾਂ ਹੀ ਡਾਈਟ ਇਹਨਾਂ ਦੀ ਵੀ ਉਹੀ ਹੈ। ਕੈਲਕੂਲੇਟਿਡ ਡਾਈਟ ਹੁੰਦੀ ਹੈ, ਜਿੰਨਾ ਜਾਨਵਰ ਦੁੱਧ ਦਿੰਦਾ ਉਸ ਹਿਸਾਬ ਨਾਲ ਅਸੀਂ ਉਹਨਾਂ ਦੇ ਚੈੱਕ ਕੀਤੇ ਹੁੰਦੇ ਨੇ, ਗਰੁੱਪ ਬਣਾਏ ਹੁੰਦੇ ਨੇ, ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਡਾਈਟ ਦਿੰਦੇ ਹਾਂ। ਪ੍ਰੈਗਨੈਂਟ ਜਾਨਵਰ ਦੀ ਵੱਖਰੀ ਹੈ, 20 ਲੀਟਰ ਦੇਣ ਵਾਲੇ ਦੀ ਵੱਖਰੀ ਡਾਈਟ ਹੈ, 10 ਲੀਟਰ ਦੇਣ ਵਾਲੇ ਦੀ ਵੱਖਰੀ ਡਾਈਟ ਹੈ, ਡਰਾਈ ਪ੍ਰੈਗਨੈਂਟ ਦੀ ਵੱਖਰੀ ਹੈ ਤੇ ਮਿਲਕਿੰਗ ਪ੍ਰੈਗਨੈਂਟ ਦੀ ਵੱਖਰੀ ਡਾਈਟ ਹੈ। ਕਿਉਂਕਿ ਉਹ ਬੱਚਾ ਵੀ ਪਾਲ ਰਹੀ ਹੈ, ਗਾਂ ਵੀ ਖੁਦ ਦੁੱਧ ਵੀ ਦੇ ਰਹੀ ਹੈ, ਤੇ ਉਹਦੀ ਡਾਈਟ ਦੇ ਵਿੱਚ ਵੀ ਫਰਕ ਆਏਗਾ। ਸਾਡਾ ਪੂਰਾ ਇੱਕ ਮੈਨੇਜਮੈਂਟ ਸਿਸਟਮ ਹੁੰਦਾ, ਉਹਦੇ ਸਾਡੇ ਡਾਕਟਰਸ ਨੇ, ਵੈਟਰਨਰੀ ਡਾਕਟਰਸ ਹੁੰਦੇ ਨੇ, ਉਹ ਉਸ ਤੋਂ ਬਾਅਦ ਨਿਊਟ੍ਰੀਸ਼ਨਸ ਹੁੰਦੇ ਨੇ ਜਿਹੜੇ ਗਾਵਾਂ ਦੀ ਖੁਰਾਕ ਤੇ ਦੁੱਧ ਦੇ ਮੁਤਾਬਕ ਉਹਦੀ ਖੁਰਾਕ ਸੈੱਟ ਕਰਦੇ, ਗਰੁੱਪਿੰਗ ਕਰਦੇ ਹਾਂ ਅਸੀਂ। ਇਹ ਸਾਡਾ ਇਹਦਾ ਯਾਨੀ ਇੱਕ ਡਾਈਟ ਚਾਰਟ ਹੁੰਦਾ, ਤੁਸੀਂ ਗ੍ਰੇਡਿੰਗ ਕਰ ਲੈਂਦੇ ਹੋ ਸਾਰੇ ਆਪਣੇ ਐਨੀਮਲਸ ਦਾ ਤੇ ਉਹਨਾਂ ਨੂੰ ਵੱਖਰੀ ਵੱਖਰੀ। ਜੀ ਜੀ ਜੀ। ਤੇ ਤੁਹਾਡੇ ਕੋਲ ਸਿਰਫ ਗਾਏ ਦਾ ਦੁੱਧ ਹੁੰਦਾ ਸਾਰਾ, ਮੱਝਾਂ ਦਾ ਨਹੀਂ ਹੁੰਦਾ? ਨਹੀਂ, ਸਾਡੇ ਕੋਲ ਮੱਝਾਂ ਦਾ ਦੁੱਧ ਨਹੀਂ ਹੈ, ਸਾਡੇ ਕੋਲ ਟੋਟਲ ਗਾਵਾਂ ਦਾ ਦੁੱਧ ਹੈ। ਅੱਛਾ ਜੀ। ਤੇ ਇਹ ਦੱਸੋ ਭੱਟ ਸਾਹਿਬ ਕਿ ਗਾਵਾਂ ਦਾ ਦੁੱਧ ਜ਼ਿਆਦਾ ਇਨਸਾਨੀ ਜਿਸਮ ਵਾਸਤੇ, ਇਨਸਾਨੀ ਸਿਹਤ ਵਾਸਤੇ ਜ਼ਿਆਦਾ ਮੁਫੀਦ ਹੈ ਜਾਂ ਮੱਝਾਂ ਦਾ? ਦੇਖੋ, ਇਹ ਤੇ ਲਾਈਕ ਐਂਡ ਡਿਸਲਾਈਕ ਦੀ ਗੱਲ ਹੁੰਦੀ ਹੈ ਜੀ। ਠੀਕ ਹੈ। ਗਾਵਾਂ ਦਾ ਦੁੱਧ ਜਿਹੜਾ ਹੁੰਦਾ ਨੀਅਰ ਟੂ ਮਦਰ ਮਿਲਕ ਹੈ। ਠੀਕ ਹੈ। ਇਹਦੇ ਵਿੱਚ ਫੈਟ ਮੱਝ ਦੇ ਦੁੱਧ ਦੀ ਨਿਸਬਤ ਘੱਟ ਹੁੰਦੀ ਹੈ ਜੀ। ਪ੍ਰੋਟੀਨ ਹੁੰਦੀ ਹੈ। ਇਹ ਦੋਵਾਂ ਚੀਜ਼ਾਂ ਵਿੱਚ ਇੰਨਾ ਕੁ ਫਰਕ ਹੈ ਜੀ। ਮੱਝ ਦੇ ਦੁੱਧ ਦੀ ਫੈਟ ਜਿਹੜੀ ਹੈ 5 ਤੋਂ ਉੱਤੇ, 4 4.5 5 ਤੋਂ ਉੱਤੇ ਫੈਟ ਹੋਏਗੀ। ਗਾਂ ਦੇ ਦੁੱਧ ਦੀ 3.5 ਤੋਂ ਲੈ ਕੇ 3 ਤੋਂ ਲੈ ਕੇ 4 ਤੱਕ ਫੈਟ, ਬਹੁਤ ਅੱਛੀ ਜਿਹੜਾ ਜਾਨਵਰ ਹੈ, ਜ਼ਿਆਦਾ ਫੀਡ ਅੱਛੀ ਕਰਕੇ ਇੱਥੋਂ ਤੱਕ ਫੈਟ ਆਉਂਦੀ ਹੈ। ਇਹ ਜਿਹੜੀ ਗੱਲ ਸਾਡੇ ਭੱਟ ਸਾਹਿਬ ਨੇ ਦੱਸੀ ਹੈ, ਇਹ ਗੱਲ ਸਾਡਾ ਇੱਕ ਦੇਸ਼ ਪੰਜਾਬ ਦਾ ਕਲਾਸੀਕਲ ਪੋਇਟ ਪੀਲੂ ਜਿਹੜਾ ਉਹ ਆਪਣੀ ਮਿਰਜ਼ਾ ਸਾਹਿਬਾ ਦੇ ਵਿੱਚ ਇਸ ਤਰ੍ਹਾਂ ਲਿਖਦਾ ਹੈ ਵੀ ਜਾਨਵਰ ਹੋਵੇ ਭਾਵੇਂ ਮਿਸਲ ਕਬੂਤਰਾਂ ਦੀ, ਪਰ ਖੱਚਰ ਪੰਛੀਆਂ ਵਿੱਚ ਨਹੀਂ ਕਾਂ ਜਿਹਾ, ਤੇ ਮਾਂ ਮਰੇ ਤੇ ਪਾਲਦੀ ਬੱਚਿਆਂ ਨੂੰ, ਦੁੱਧ ਜੱਗ ਤੇ ਕਿਤੇ ਨਹੀਂ ਗਾਂ ਜਿਹਾ। ਵਾਕਈ ਗਾਏ ਦਾ ਜਿਹੜਾ ਦੁੱਧ ਹੈ ਇਹ ਮਾਂ ਦੇ ਦੁੱਧ ਦੇ ਕਰੀਬ ਤਰੀਨ ਹੁੰਦਾ ਹੈ। ਤੇ ਪਿਆਰੇ ਵੇਖਣ ਵਾਲਿਓ, ਮੱਝ ਨੂੰ ਉਂਝ ਵੀ ਸਾਡੀ ਪੰਜਾਬੀ, ਸਾਡੀ ਮਾਂ ਬੋਲੀ, ਸਾਡੇ ਦੇਸ਼ ਪੰਜਾਬ ਦੀ ਜ਼ੁਬਾਨ ਦੇ ਵਿੱਚ ਵੀ ਮੱਝਾਂ ਨੂੰ ਪਸ਼ੂ ਆਖਿਆ ਜਾਂਦਾ ਹੈ। ਯਾਨੀ ਡੰਗਰ ਜਿਹੜਾ ਨਾ, ਢੋਰ ਡੰਗਰ ਉਹਨਾਂ ਦੇ ਵਿੱਚ ਸ਼ੁਮਾਰ ਹੁੰਦੀਆਂ ਨੇ। ਮੱਝ ਦਾ ਤੁਸੀਂ ਕੱਟਾ ਵੇਖ ਲਵੋ, ਕੱਟੀ ਵੇਖ ਲਵੋ, ਯਾਨੀ ਮੱਝ ਦਾ ਜਿਹੜਾ ਬੱਚਾ ਹੈ, ਕੱਟੜਾ ਜਿਹਨੂੰ ਅਸੀਂ ਉਰਦੂ 'ਚ ਆਖਦੇ ਹਾਂ, ਉਹ ਲੇਜ਼ੀ ਹੋਏਗਾ, ਸੁਸਤ ਹੋਏਗਾ, ਉਹ ਇੰਨਾ ਐਕਟਿਵ ਨਹੀਂ ਹੁੰਦਾ ਜਿੰਨਾ ਕਿ ਗਾਂ ਦਾ ਬੱਚਾ ਜਿਹੜਾ ਨਾ, ਗਾਏ ਦੀ ਜਿਹੜੀ ਬਛੜੀ ਹੈ ਜਾਂ ਬਛੜਾ ਹੈ, ਉਹ ਬੜਾ ਐਕਟਿਵ ਹੁੰਦਾ, ਬੜਾ ਮੁਤਹਰਕ, ਬੜਾ ਤੇਜ਼ ਤਰਾਰ ਹੁੰਦਾ ਹੈ। ਉਹਦੀ ਨਿਸਬਤ ਮੱਝ ਦਾ ਬੱਚਾ ਜਿਹੜਾ ਕਿ ਮਾਝਾ ਦੁੱਧ ਪੀਂਦਾ ਹੈ, ਉਹ ਸੁਸਤ ਹੁੰਦਾ ਹੈ, ਉਹਦੀ ਤਬੀਅਤ ਦੇ ਵਿੱਚ ਸੁਸਤ ਰਵੀ ਹੁੰਦੀ ਹੈ। ਗਾਏ ਦਾ ਦੁੱਧ ਵਾਕਈ ਜਿਹੜਾ ਜੀ ਉਹ ਇਨਸਾਨੀ ਸਿਹਤ ਦੇ ਵਾਸਤੇ ਮੱਝ ਦੀ ਨਿਸਬਤ ਜ਼ਿਆਦਾ ਮੁਫੀਦ ਹੈ ਔਰ ਜ਼ਿਆਦਾ ਮੌਜ਼ੂ ਹੈ। ਭੱਟ ਸਾਹਿਬ ਇਹ ਵੀ ਦੱਸੋ ਕਿ ਜਿਹੜਾ ਮਾਸ਼ਾਅੱਲਾ ਤੁਸੀਂ
ਇਹਨਾਂ ਨੂੰ ਡਾਈਟ ਦਿੰਦੇ ਹੋ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਨੇ? ਤੁਸੀਂ ਕੋਈ ਆਪਣਾ ਵੰਡਾ ਬਣਾਉਂਦੇ ਹੋ? ਜੀ ਹਾਂਜੀ, ਉਹ ਦੱਸੋ ਨਾ, ਉਹਦੇ 'ਚ ਕੀ ਅਜਜ਼ਾਏ ਤਰਕੀਬੀ ਉਹਦੇ ਇੰਗਰੀਡੀਐਂਟਸ ਕੀ ਹੁੰਦੇ ਨੇ? ਇਹਦੇ ਵਿੱਚ ਮਕਈ ਜੀ, ਦਲੀਆ, ਮਕਈ ਦਾ ਦਲੀਆ, ਸੋਇਆਬੀਨ, ਕਿਨੋਲਾ, ਚੋਖਰ, ਰਾਈਸ ਪਾਲਿਸ਼, ਠੀਕ ਹੈ, ਤੇ ਦੂਜੇ ਕੈਲਸ਼ੀਅਮ ਮਿਨਰਲਸ ਪਾਏ ਜਾਂਦੇ ਨੇ, ਕਿਉਂਕਿ ਜਾਨਵਰ ਆਪਣਾ ਗੰਨੇ ਦੀ ਜਾਂ ਗੁੜ ਦੀ ਰਾਬ ਵੀ ਕਈ ਦੋਸਤ ਜੀ ਪਾਉਂਦੇ ਨੇ। ਸ਼ੀਰਾ ਹਾਂਜੀ, ਸ਼ੀਰਾ ਪਾਉਂਦੇ ਨੇ। ਇਸ ਤੋਂ ਇਲਾਵਾ ਚਨਿਆਂ ਦਾ ਵੀ ਕਰਾ ਜੀ ਪੂਰਾ। ਬਿਲਕੁਲ, ਉਹ ਆਪਣੀ ਜ਼ਰੂਰਤ ਦੇ ਮੁਤਾਬਕ ਕਈ ਜਾਨਵਰਾਂ ਨੂੰ ਪਾਇਆ ਜਾਂਦਾ ਹੈ, ਕਈ ਵਾਰੀ ਨਹੀਂ ਪਾਇਆ ਜਾਂਦਾ। ਜਾਨਵਰ ਦੀ ਜ਼ਰੂਰਤ ਦੇ ਮੁਤਾਬਕ ਜੀ ਅਸੀਂ ਇਹ ਚੀਜ਼ ਐਡ ਕਰਦੇ ਹਾਂ। ਜੀ, ਇਸ ਤੋਂ ਇਲਾਵਾ ਜਿਹੜੇ ਸਾਡੇ ਵੈਟਰਨਰੀ ਡਾਕਟਰਸ ਨੇ ਉਹ ਇਹ ਵੀ ਕਹਿੰਦੇ ਨੇ ਕਿ ਇਹਨਾਂ ਨੂੰ ਉਹ ਕਿਹੜਾ ਪਾਊਡਰ ਹੁੰਦਾ ਜਿਹੜਾ ਹੱਡੀਆਂ ਦਾ ਤਿਆਰ, ਕੈਲਸ਼ੀਅਮ ਪਾਊਡਰ, ਹਾਂਜੀ, ਔਰ ਇਹ ਦੀਗਰ ਹੱਡੀਆਂ ਦਾ ਨਹੀਂ ਹੁੰਦਾ, ਇਹ ਆਮ ਜਿਹਨੂੰ ਅਸੀਂ ਕੈਲਸ਼ੀਅਮ ਕਹਿੰਦੇ ਆ, ਚੂਨਾ ਜਿਹੜਾ ਹੁੰਦਾ, ਇਹ ਕੈਲਸ਼ੀਅਮ ਉਹੀ ਹੁੰਦੇ ਨੇ। ਅੱਛਾ, ਉਹ ਤੁਸੀਂ ਇੱਕ ਐਜ਼ ਅ ਮਿਨਰਲ ਇਸਤੇਮਾਲ ਕਰਨੇ, ਇਹਦੇ ਚ ਅਸੀਂ ਮੈਗਨੀਸ਼ੀਅਮ, ਕੈਲਸ਼ੀਅਮ, ਜੀ ਜੀ, ਠੀਕ ਹੈ, ਜਿਹੜੀ ਚੀਜ਼ ਆਮ ਤੌਰ ਤੇ ਤੁਹਾਨੂੰ ਜਾਨਵਰ ਦੀ ਜ਼ਰੂਰਤ ਦੇ ਮੁਤਾਬਕ, ਜੇ ਜਾਨਵਰ ਜਿਹੜੀ ਚੀਜ਼ ਨੂੰ ਲਾਈਕ ਕਰਦਾ ਹੈ ਜਾਂ ਜ਼ਰੂਰਤ ਮਹਿਸੂਸ ਕਰਦਾ, ਜਾਨਵਰ ਇਨਸਾਨ ਨਾਲੋਂ ਜ਼ਿਆਦਾ ਅੱਲਾਹ ਤਾਲਾ ਨੇ ਖੁਰਾਕ ਦੇ ਮਾਮਲੇ 'ਚ ਸਾਡੇ ਨਾਲ ਇਨਸਾਨ ਦੇ ਨਾਲ ਜ਼ਿਆਦਾ ਸਮਝਦਾਰ ਹੈ। ਤੁਸੀਂ ਇਹਨੂੰ ਖਤਰਨਾਕ ਚੀਜ਼ ਪਾ ਦਿਓਗੇ ਜਿਹੜੀ ਖਾਣ ਵਾਸਤੇ ਇਹਦੇ ਵਾਸਤੇ ਲਾਸ ਤੇ ਨੁਕਸਾਨ ਦੇਵੇ, ਇਹ ਮੂੰਹ ਦੂਸਰੇ ਪਾਸੇ ਕਰ ਲਏਗਾ, ਨਹੀਂ ਖਾਏਗਾ। ਤੁਸੀਂ ਜੇ ਉਹਨੂੰ ਖਵਾਓਗੇ ਤਾਂ ਧੋਖੇ ਨਾਲ ਖਵਾਓਗੇ। ਜਾਨਵਰ ਨੂੰ ਤੁਸੀਂ ਦੇਖਿਆ ਹੋਏਗਾ, ਜਾਨਵਰ ਜ਼ਮੀਨ ਤੋਂ ਫਰਸ਼ ਚੱਟਣਾ ਸ਼ੁਰੂ ਕਰ ਦਿੰਦਾ, ਸੀਮਟਿਡ ਫਰਸ਼ ਹੋਏਗਾ ਉਹਨੂੰ ਚੱਟਣਾ ਸ਼ੁਰੂ ਕਰ ਦੇਗਾ। ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਜਾਨਵਰ ਦੇ ਵਿੱਚ ਮਿਨਰਲਸ ਦੀ ਕਮੀ ਹੁੰਦੀ, ਉਹ ਚੱਟਣਾ ਸ਼ੁਰੂ ਕਰ ਦੇਗਾ, ਆਪਣੇ ਮਿਨਰਲਸ ਪੂਰੇ ਕਰੇਗਾ, ਮਿੱਟੀ ਖਾਣ ਲੱਗ ਪਏਗਾ, ਨਮਕ ਚੱਟਣਾ ਸ਼ੁਰੂ ਕਰ ਦੇਗਾ। ਅਸੀਂ ਇਹਦੇ ਅੱਗੇ ਜਿੱਥੇ ਫੀਡਿੰਗ ਟਰੇਜ਼ ਹੁੰਦੀਆਂ ਨੇ ਉਹਦੇ 'ਤੇ ਨਮਕ ਸੁੱਟ ਛੱਡਦੇ ਹਾਂ, ਅਸੀਂ ਮਿਨਰਲ ਬਲੌਕ ਅੱਗੇ ਰੱਖ ਛੱਡਦੇ ਹਾਂ, ਜਾਨਵਰ ਨੂੰ ਚੱਟਦਾ ਰਹਿੰਦਾ। ਜਦੋਂ ਉਹ ਆਪਣੀ ਜ਼ਰੂਰਤ ਮਹਿਸੂਸ ਕਰੇਗਾ, ਆਪਣੀ ਕਮੀ ਮਹਿਸੂਸ ਕਰੇਗਾ, ਆਪਣੇ ਆਪ ਪੂਰੀ ਕਰੇਗਾ ਚੱਟ ਕੇ। ਤੇ ਇਹ ਦੱਸੋ ਨਾ ਭੱਟ ਸਾਹਿਬ, ਹੁਣ ਮਸਲਨ ਤੁਹਾਡੀ ਇੱਕ ਗਾਇ ਵੇ, ਇੱਥੇ ਤੇ ਐਸੀਆਂ ਇੰਪੋਰਟਡ ਲੋਕਾਂ ਦੇ ਕੋਲ ਕਾਉਜ਼ ਹੈ ਨੇ, ਉਹ ਗਾਵਾਂ 40-50 ਲੀਟਰ ਤੱਕ, ਬਲਕਿ ਇਸ ਤੋਂ ਜ਼ਿਆਦਾ ਵੀ ਦੁੱਧ ਦਿੰਦੀਆਂ ਨੇ। ਜੀ ਹੈ। ਹੁਣ ਇੱਕ ਐਸਾ ਜਾਨਵਰ ਜਿਹਦੇ ਜਿਸਮ ਦੇ ਵਿੱਚੋਂ 50 ਲੀਟਰ ਜਾਂ 40 ਲੀਟਰ ਜੀ ਦੁੱਧ ਰੋਜ਼ ਨਿਕਲ ਰਿਹਾ ਹੈ, ਹਾਂਜੀ, 2 ਟਾਈਮ ਜਾਂ 3 ਟਾਈਮ ਤੁਸੀਂ ਉਹਨੂੰ ਚੋ ਰਹੇ ਹੋ, ਹਾਂਜੀ, ਉਹਦੀ ਮਿਲਕਿੰਗ ਹੈ ਜੀ 40 ਕਿਲੋ ਜਾਂ 50 ਕਿਲੋ ਦੁੱਧ ਤੁਸੀਂ ਕੱਢ ਰਹੇ ਹੋ ਉਹਦੇ ਜਿਸਮ ਦੇ ਵਿੱਚੋਂ, ਤੇ ਫਿਰ ਉਹਨੂੰ ਉਹ ਗਜ਼ਾਈਅਤ ਉਹਦੀ ਪੂਰੀ ਵੀ, ਤੇ ਉਹਦੀਆਂ ਹੱਡੀਆਂ ਵੀ ਖੁਰ ਕੇ ਆ ਰਹੀਆਂ ਨੇ, ਉਹਦੀ ਜਿਸਮ ਦੇ ਵਿੱਚ ਕਮਜ਼ੋਰੀ ਤੇ ਨਹੀਫ ਤੇ ਹੋ ਹੀ ਜਾਂਦਾ ਹੋਣਾ ਜੀ। ਇੰਨਾ ਦੁੱਧ ਦੇਣ ਤੋਂ ਬਾਅਦ ਜਾਨਵਰ ਜਿਹੜਾ ਉਹ ਉਸ ਤੁੱਲ ਤੇ ਹੀ ਤੇ ਨਹੀਂ ਖਲੋਤਾ ਰਹਿੰਦਾ। ਜਾਨਵਰ ਨੂੰ ਅਸੀਂ ਉਹਦਾ ਬਾਡੀ weight ਦੇ ਮੁਤਾਬਿਕ ਉਹਦੀ ਖੁਰਾਕ ਦਿੰਦੇ ਆ। ਵਾਹ, ਉਹਦੇ ਨਾਲ ਫਿਰ ਸਰ ਜਿਹੜਾ ਹੈ ਕਿ ਇੱਕ ਤੇ ਜਾਨਵਰ ਸਿਹਤਮੰਦ ਰਹਿੰਦਾ ਜੀ, ਬਿਲਕੁਲ, ਉਹਦੀਆਂ ਜ਼ਰੂਰੀਆਤ, ਉਹਦੀਆਂ ਕਮੀਆਂ ਵਜੂਦ ਦੀਆਂ ਪੂਰੀਆਂ ਹੋ ਗਈਆਂ, ਜੀ ਬਿਮਾਰੀਆਂ ਨਹੀਂ ਆਉਂਦੀਆਂ, ਤੇ ਉਹ ਜਿਹੜਾ ਦੁੱਧ ਫਿਰ ਉਹ ਦਿੰਦਾ ਉਹ ਫਿਰ ਸਾਡੇ ਵਰਗੇ ਲੋਕ ਜਿਹੜੇ ਪੀਣ ਵਾਲੇ ਹੁੰਦੇ ਨੇ ਉਹਨਾਂ ਵਾਸਤੇ ਵੀ ਕਿੰਨਾ ਮੁਫੀਦ ਹੁੰਦਾ, ਇਹਦੇ ਤੇ ਵੀ ਥੋੜੀ ਰੋਸ਼ਨੀ ਪਾਓ। ਦੁੱਧ ਤੇ ਖਜ਼ਾ ਹੀ, ਜੇ ਖਾਲਸ ਦੁੱਧ ਦੇ ਤੇ ਉਹ ਮੁਫੀਦ ਹੈ। ਵਾਹ ਵਾਹ ਵਾਹ, ਖਾਲਸ ਦੁੱਧ ਦੇ ਤੇ ਖਾਲਸ ਦੁੱਧ ਇੱਕ ਮੁਕੰਮਲ ਗਜ਼ਾ ਹੈ। ਵਾਹ ਵਾਹ, ਔਰ ਉਹ ਫਾਇਦਾ ਹੀ ਫਾਇਦਾ, ਦੋ ਰਾਏ ਹੈ ਹੀ ਨਹੀਂ, ਦੋ ਰਾਏ ਹੈ ਹੀ ਨਹੀਂ। ਜੇ ਤੁਸੀਂ ਖਾਲਸ ਦੁੱਧ ਨਹੀਂ ਹੈ, ਉਹ ਮਿਲਾਵਟ ਵਾਲਾ ਦੁੱਧ ਹੈ, ਉਹ ਨੁਕਸਾਨਦੇਹ ਹੈ। ਬਿਮਾਰ ਜਾਨਵਰ ਦਾ ਦੁੱਧ ਜਿਹਨੂੰ ਇੰਜੈਕਸ਼ਨ ਲੱਗਦਾ ਹੈ, ਠੀਕ ਹੈ, ਉਹ ਵੀ ਨੁਕਸਾਨਦੇਹ ਹੈ, ਉਹਦੇ ਵਿੱਚ ਸਖਤ ਨੁਕਸਾਨਦੇਹ ਹੈ। ਅਸੀਂ ਉਹਨੂੰ ਆਪਣੀ ਜ਼ਬਾਨ ਦੇ ਵਿੱਚ ਬੀਟਾ ਕਹਿੰਦੇ ਆ। ਉਹ ਇਹ ਹੁੰਦਾ ਜੀ ਕਿ ਜਿਹੜਾ ਇੱਕ ਜਾਨਵਰ ਬਿਮਾਰ ਹੋਇਆ, ਉਹਦੀ ਡੋਜ਼ ਜਿਹੜੀ ਹੈ ਇਨਸਾਨ ਦੇ ਵਜ਼ਨ ਦੇ ਮੁਤਾਬਕ ਬਹੁਤ ਜ਼ਿਆਦਾ ਹੁੰਦੀ ਹੈ। ਦਵਾਈਆਂ ਜਿਹੜੀਆਂ ਬੇਸਿਕ ਹੁੰਦੀਆਂ ਨੇ ਉਹੀ ਹੁੰਦੀਆਂ ਨੇ ਜਿਹੜੀਆਂ ਮੈਨੂੰ ਤੁਹਾਨੂੰ ਬਿਮਾਰੀ ਹੁੰਦੀ ਹੈ, ਉਹੀ ਬਿਮਾਰੀਆਂ ਉਂਝ ਦੀਆਂ ਬਿਮਾਰੀਆਂ ਜਾਨਵਰਾਂ ਨੂੰ ਨੇ, ਬੁਖਾਰ ਹੈ, ਇਹ ਹੈ, ਦਵਾਈਆਂ ਉਹੀ ਨੇ, ਸਿਰਫ ਉਹਦੀ ਡੋਜ਼ ਬਹੁਤ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਜਦੋਂ ਅਸੀਂ ਉਹਨੂੰ ਕੋਈ ਦਵਾਈ ਇੰਜੈਕਸ਼ਨ ਲਾਉਂਦੇ ਹਾਂ ਤਾਂ ਬਾਡੀ ਦੇ ਵਿੱਚ, ਖੂਨ ਦੇ ਵਿੱਚ ਉਹਦੇ ਵਿੱਚ ਆ ਜਾਂਦਾ, ਉਹਦੇ ਇੰਜੈਕਸ਼ਨ ਦੇ ਅਸਰਾਤ ਆਉਂਦੇ ਨੇ ਦਵਾਈ ਦੇ, ਉਹ ਵੀ ਇਨਸਾਨ ਵਾਸਤੇ ਨੁਕਸਾਨਦੇਹ ਹੈ, ਠੀਕ ਹੈ। ਅਸੀਂ ਉਹਨੂੰ ਜਾਨਵਰ ਨੂੰ ਜਿੰਨੀ ਦੇਰ ਉਹਦੇ ਇੰਜੈਕਸ਼ਨ ਦਾ ਅਸਰ ਹੁੰਦਾ ਹੈ, ਅਸੀਂ ਉਹਦਾ ਦੁੱਧ ਵੀ ਬੱਚਿਆਂ ਨੂੰ ਪਿਆਉਂਦੇ ਹਾਂ, ਛੋਟੇ ਜਿਹੜੇ ਜਾਨਵਰਾਂ ਦੇ ਬੱਚੇ ਨੇ। ਅੱਛਾ ਭੱਟ ਸਾਹਿਬ, ਇੱਕ ਹੋਰ ਥੋੜਾ ਜਿਹਾ ਅੱਗ ਹੀ ਦਿਓ ਸਾਡੇ ਨਾਜ਼ਰੀਨ ਨੂੰ, ਇਹ ਜਾਣਕਾਰੀ ਦਿਓ
ਕਿ ਜਿਹੜੇ ਜਾਨਵਰਾਂ ਦੇ ਬੱਚੇ ਨੇ, ਜੀ, ਜੀ। ਬਛੜੀਆਂ ਨੇ, ਬਛੜੇ ਨੇ, ਜੀ, ਜੀ। ਉਹਨਾਂ ਦੀ ਡਾਈਟ ਤੇ ਮੇਰਾ ਖਿਆਲ ਹੈ ਐਡੀ ਮੁਕੱਵੀ, ਐਡੀ ਤਾਕਤਵਰ ਨਹੀਂ ਫਿਰ ਹੁੰਦੀ ਹੋਣੀ ਜਿਹੜੀ ਕਿ ਇੱਕ ਦੁੱਧ ਦੇਣ ਵਾਲੀ ਗਾਂ ਵੇ, ਉਹਦੀ ਜ਼ਿਆਦਾ ਉਹਦੇ 'ਚ ਤਾਕਤਵਰ ਅਜਜ਼ਾ ਹੁੰਦੇ ਹੋਣਗੇ। ਨਹੀਂ, ਇਸ ਤਰ੍ਹਾਂ ਹੁੰਦਾ ਹੈ ਕਿ ਸਾਡਾ ਜਿਹੜਾ ਫਾਰਮ ਦਾ ਸੈਸ ਹੁੰਦਾ ਹੈ ਨਾ, ਮਾਰਜਨ ਜਿਹੜਾ ਹੁੰਦਾ, ਪ੍ਰੋਫਿਟ, ਉਹਦੇ ਮੁਸਤਕਬਿਲ ਜਿਹੜਾ ਹੁੰਦਾ, ਉਹਦੇ ਬੱਚੇ ਹੁੰਦੇ ਨੇ। ਅੱਛਾ ਅੱਛਾ ਅੱਛਾ। ਠੀਕ ਹੈ, ਅਸੀਂ ਇਹਦੀ ਨਸਲ ਨੂੰ ਵਧਾਉਂਦੇ ਹਾਂ। ਅਸੀਂ ਇਹਦੇ ਬੱਚੇ ਜਿਹੜੇ ਪੈਦਾ, ਸਾਡਾ ਕੋਸ਼ਿਸ਼ ਹੁੰਦੀ ਹੈ ਕਿ ਮੇਲ ਫੀਮੇਲ ਆਵੇ, ਸੀਮਨ ਦੀ ਸਿਲੈਕਸ਼ਨ ਹੁੰਦੀ ਹੈ ਸਾਡੀ, ਜਿਹੜਾ ਇਹਨੂੰ ਜਿਹੜਾ ਕਹਿ ਲਓ ਬੀਜ ਅਸੀਂ ਕਹਿ ਲਈਏ, ਜਾਨਵਰ ਦਾ ਬੀਜ, ਉਹਦੀ ਸਿਲੈਕਸ਼ਨ ਹੁੰਦੀ ਹੈ, ਅਸੀਂ ਉਹਨੂੰ ਕਰਦੇ ਹਾਂ, ਤਯਨ ਕਰਦੇ ਹਾਂ। ਅਤੇ ਉਹਦੇ ਮੁਤਾਬਕ ਸਾਡੀ ਖੁਆਇਸ਼ ਇਹ ਹੁੰਦੀ ਹੈ ਕਿ ਜਿਹੜੀ ਬੱਚੀ ਪੈਦਾ ਹੋਵੇ ਉਹ ਸਿਹਤਮੰਦ ਹੋਵੇ। ਵਾਹ। ਉਹਦੇ ਵਾਸਤੇ ਅਸੀਂ ਜਾਨਵਰ ਨੂੰ 3 ਮਹੀਨੇ ਪਹਿਲੇ ਹੀ ਡਰਾਈ ਕਰ ਦਿੰਦੇ ਹਾਂ ਬੱਚਾ ਪੈਦਾ ਕਰਨ ਤੋਂ। ਹਾਂਜੀ, ਯਾਨੀ ਹਾਲੀ ਉਹ ਦੁੱਧ ਦੇ ਰਹੀ ਹੁੰਦੀ ਹੈ। ਜੀ ਹਾਂ। ਲੇਕਿਨ ਉਹ ਜਿਸ ਵੇਲੇ ਤੁਸੀਂ ਸਮਝਦੇ ਹੋ ਕਿ ਇਹ ਹੁਣ ਨੀਅਰ ਟੂ ਕਾਵਿੰਗ ਹੈ, ਬੱਚਾ ਪੈਦਾ ਕਰਨ ਦੇ, ਹਾਂ, ਫਿਰ ਤੁਸੀਂ 3 ਮਹੀਨੇ ਕਾਵਿੰਗ ਤੋਂ ਪਹਿਲਾਂ ਹੀ ਤੁਸੀਂ ਉਹਨੂੰ ਡਰਾਈ ਕਰ ਦਿੰਦੇ ਹਾਂ। ਅਸੀਂ ਖੁਸ਼ਕ ਡਰਾਈ ਕਰਨ ਦਾ ਮਤਲਬ ਇਹ ਕਿ ਉਹਦਾ ਦੁੱਧ ਖਤਮ ਚੋਣਾ ਛੱਡ ਦਿੰਦੇ ਨੇ 3 ਮਹੀਨੇ ਪਹਿਲੇ। ਜੀ। ਉਹਦੇ ਨਾਲ ਸਾਡਾ ਜਿਹੜਾ ਬੱਚਾ ਹੈ, ਜਿਹੜੀ ਉਹਨੇ ਦੁੱਧ ਦੇ ਕੇ ਆਪਣੀ એનર્ਜੀ ਦੁੱਧ ਦੇ ਜ਼ਾਇਆ ਕਰਨੀ ਸੀ, ਉਹ ਬੱਚਾ ਪਾਲਣ ਦੇ ਉੱਤੇ ਪੇਟ ਦੇ ਵਿੱਚ ਉਹਨੂੰ એનર્ਜੀ ਦੇਵੇ। ਹਾਂ ਜੀ ਜੀ। ਠੀਕ, ਉਹਦੇ ਵਿੱਚ ਬੱਚਾ ਸਿਹਤਮੰਦ ਹੋਏਗਾ ਤੇ ਸਾਨੂੰ ਉਹ ਪ੍ਰੋਫਿਟ ਹੁੰਦਾ ਹੈ। ਤੇ ਆਫਟਰ ਬਰਥ ਵੀ ਉਹਨੂੰ ਤੁਸੀਂ ਅੱਛੀ ਤਾਕਤਵਰ ਮੁਕੰਮਲ ਗਜ਼ਾ ਆਫਟਰ ਬਰਥ, ਕਿਉਂਕਿ ਜਾਨਵਰ ਦਾ ਜਦੋਂ ਬੱਚਾ ਪੈਦਾ ਕਰਦਾ ਹੈ ਤੇ ਸਭ ਤੋਂ ਕੋਸ਼ਲ ਟਾਈਮ ਹੁੰਦਾ ਇਨਸਾਨਾਂ ਵਾਂਗੂ। ਜੀ ਜੀ। ਠੀਕ ਹੈ, ਉਹਦੇ ਵਿੱਚ ਵੀ ਸਾਡੀ ਫਿਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹਨੂੰ ਅੱਛੀ ਤੋਂ ਅੱਛੀ ਗਜ਼ਾ ਦੇਈਏ ਜਿਹਦੇ ਨਾਲ ਇਹ ਸਰਵਾਈਵ ਕਰੇ ਤੇ ਆਪਣਾ ਬੱਚਾ ਪਾਲੇ ਨਾਲ। ਜਿਹੜਾ ਫਿਰ ਦੁੱਧ ਦੇ ਰਹੀਆਂ ਹੁੰਦੀਆਂ ਨੇ, ਜੀ ਜੀ, ਉਹਦੇ ਨਾਲੋਂ ਦੁੱਧ ਦੇਣ ਵਾਲੀ ਗਾਂ ਨਾਲੋਂ ਜਿਹੜੀ ਪ੍ਰੈਗਨੈਂਟ ਗਾਂ ਵੇ ਉਹਨੂੰ ਮੇਰਾ ਮਤਲਬ ਤੁਸੀਂ ਫਿਰ ਜ਼ਿਆਦਾ ਅੱਛੀ ਗਜ਼ਾ ਦੇ। ਜੀ, ਸਾਡੀ ਉਹਦੇ ਤੇ ਜ਼ਿਆਦਾ ਤਵੱਜੋ ਹੁੰਦੀ ਹੈ ਕਿਉਂਕਿ ਉਹ 2 ਚੀਜ਼ਾਂ ਹੁੰਦੀਆਂ ਨੇ, ਇੱਕ ਬੱਚਾ, ਇੱਕ ਮਾਂ। ਉਹ ਸਾਨੂੰ ਦੋਵਾਂ ਨੂੰ ਧਿਆਨ ਦੇਣਾ ਪੈਂਦਾ। ਅੱਛਾ, ਇਹ ਦੱਸੋ ਭੱਟ ਸਾਹਿਬ ਕਿ ਇੱਕ ਅੱਛਾ, ਕਿਉਂਕਿ ਤੁਹਾਡਾ ਇੱਕ ਬਿਜ਼ਨਸ ਵੀ ਹੈ ਨਾ ਡੇਅਰੀ ਫਾਰਮਿੰਗ ਜਿਹੜੀ, ਜੀ, ਇਹਦੀ ਡੇਅਰੀ ਦੀ ਅੱਛੀ ਫਾਰਮਿੰਗ ਦੇ ਵਾਸਤੇ ਕੀ ਹੋਣਾ ਚਾਹੀਦਾ ਹੈ? ਕੀ ਤੁਸੀਂ ਕਿਸੇ ਹੋਰ ਦੋਸਤ ਨੇ ਅਗਰ ਡੇਅਰੀ ਫਾਰਮ ਦਾ ਕੋਈ ਬਣਾਉਣਾ ਚਾਹੁੰਦਾ ਹੈ, ਡੇਅਰੀ ਫਾਰਮ, ਜਾਂ ਇਹ ਬਿਜ਼ਨਸ ਕਰਨਾ ਚਾਹੁੰਦਾ ਹੈ, ਜਾਂ ਉਂਝ ਸਾਡੇ ਮਵੇਸ਼ੀ ਪਾਲ ਹਜ਼ਰਾਤ ਨੇ ਪਿੰਡਾਂ ਦੇ ਵਿੱਚ, ਉਹਨਾਂ ਡੰਗਰ ਵੀ ਰੱਖੇ ਨੇ, ਉਹ ਦੁੱਧ ਵੀ ਵੇਚ ਰਹੇ ਨੇ, ਲੇਕਿਨ ਇਸ ਤਰ੍ਹਾਂ ਆਰਗੇਨਾਈਜ਼ਡ ਉਹਨਾਂ ਦਾ ਫਾਰਮ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਤੁਸੀਂ ਜਦੀਦ ਖਤੂਤ ਦੇ ਉੱਤੇ ਉਸਤਵਾਰ ਕੀਤਾ ਹੋਇਆ ਆਪਣਾ ਡੇਅਰੀ ਫਾਰਮ। ਜੀ ਜੀ। ਪਿੰਡਾਂ 'ਚ ਲੋਕਾਂ 30 35 ਵੀ ਇੱਕ ਡੇਰੇ ਤੇ ਅਸੀਂ ਵੇਖਿਆ ਡੰਗਰ ਰੱਖੇ ਨੇ, ਗਾਵਾਂ ਮੱਝਾਂ ਨੇ, ਨਾ ਉਹਨਾਂ ਦੇ ਵਿੱਚ ਕੋਈ ਅੱਛੀ ਨਸਲ ਦੀ ਸਿਲੈਕਸ਼ਨ ਹੈ। ਐਵੇਂ ਭੈੜੀਆਂ ਚੰਗੀਆਂ ਗਾਵਾਂ ਮੱਝਾਂ ਰੱਖ ਕੇ ਤੇ ਉਹਨਾਂ ਦੀ ਪਏ ਖਿਦਮਤ ਵਿਚਾਰੇ ਕਰਦੇ ਨੇ। ਤੇ ਇੱਕ ਅੱਛਾ ਦੁੱਧ ਦੇਣ ਵਾਲਾ ਜਾਨਵਰ, ਅੱਛੀ ਨਸਲ ਉਹਦੀ ਹੋਵੇ, ਉਹਦੇ ਅੱਗੋਂ ਬੱਚੇ ਜਿਹੜੇ ਕਿ ਤੁਸੀਂ ਫਰਮਾਇਆ ਕਿ ਜਾਨਵਰਾਂ ਦੇ ਅੱਗੋਂ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹ ਤੁਹਾਡਾ ਐਸੈਟ ਹੁੰਦੇ ਨੇ, ਉਹ ਤੁਹਾਡੀ ਦੌਲਤ ਹੁੰਦੇ ਨੇ, ਉਹ ਤੁਹਾਡਾ ਪ੍ਰੋਫਿਟ ਹੁੰਦੇ ਨੇ। ਜੀ ਬਿਲਕੁਲ ਬਿਲਕੁਲ। ਤੇ ਉਹ ਫਿਰ ਕਿਸ ਤਰ੍ਹਾਂ ਤੁਸੀਂ ਕੀ ਉਹਨਾਂ ਨੂੰ ਤਜਵੀਜ਼ ਜਾਂ ਮਸ਼ਵਰਾ ਦਿੰਦੇ ਹੋ? ਦੁੱਧ ਸ਼ੁੱਧ ਦੇ ਡੰਗਰ ਜਿਹੜੇ ਨੇ, ਦੁੱਧ ਵਾਲੇ ਡੰਗਰ ਪਾਲਣ ਵਾਲੇ ਲੋਕਾਂ ਨੂੰ ਤੁਸੀਂ ਕੀ ਮਸ਼ਵਰਾ ਦਿਓਗੇ ਕਿ ਉਹ ਕਿਸ ਤਰ੍ਹਾਂ ਦੇ ਡੰਗਰ ਰੱਖਣ ਤੇ ਕਿਸ ਤਰ੍ਹਾਂ ਉਹਨਾਂ ਕੋਲੋਂ ਫਿਰ ਅੱਛਾ ਦੁੱਧ ਲੈਣ, ਉਹਨਾਂ ਦੀ ਅੱਛੀ ਨਸਲ ਤਿਆਰ ਕਰਨ? ਦੇਖੋ, ਇਹ ਕੰਮ ਬਹੁਤ ਵੱਡੇ ਪੈਮਾਨੇ ਤੇ ਹੋਣਾ ਚਾਹੀਦਾ ਸੀ ਪਾਕਿਸਤਾਨ ਦੇ ਵਿੱਚ ਬਹੁਤ ਪਹਿਲੇ। ਜੀ। ਅਸੀਂ ਆਪਣੀ ਬਹੁਤ ਅੱਛੀ ਨਸਲ ਸਾਈਵਾਲ, ਚੋਲਿਸਤਾਨ, ਬੈਫ ਦੀ ਨੀਲੀ ਰਾਵੀ, ਬੈਫ ਦੇ ਵਿੱਚ ਆਈ ਹੈ ਤੇ ਨੀਲੀ ਰਾਵੀ ਮੱਝਾਂ ਦੇ ਵਿੱਚ ਜਿਹੜੀ ਹੈ, ਠੀਕ ਹੈ, ਇਹ ਜਿੰਨੀਆਂ ਨਸਲਾਂ ਨੇ, ਅਸੀਂ ਬਹੁਤ ਸਾਰੀਆਂ ਆਪਣੇ ਜਾਨਵਰ ਜਿਹੜੇ ਨੇ ਉਹ ਜ਼ਾਇਆ ਕਰ ਚੁੱਕੇ ਹਾਂ। ਸਾਡੇ ਕੋਲ ਰਿਕਾਰਡ ਕੀਪਿੰਗ ਨਹੀਂ ਹੈ, ਅਸੀਂ ਕਹਿੰਦੇ ਰਹਿਣਾ, ਇਹਦਾ ਨਸਲ ਦਾ ਰਿਕਾਰਡ ਨਹੀਂ ਰੱਖਿਆ। ਠੀਕ ਹੈ, ਜਿਹਦੀ ਵਜ੍ਹਾ ਨਾਲ ਸਾਡੇ ਕੋਲ ਤਾਂ ਹੋਣਾ ਪੋਸੀਬਲ ਨਹੀਂ ਹੈ। ਬਹੁਤ ਸਾਰੇ ਲੋਕਾਂ ਕੋਲ ਅੱਛੇ ਜਾਨਵਰ ਹੈ ਨੇ। ਗਵਰਨਮੈਂਟ ਨੂੰ ਚਾਹੀਦਾ ਹੈ, ਪ੍ਰਾਈਵੇਟ ਸੈਕਟਰ ਜਾਂ ਗਵਰਨਮੈਂਟ ਨੂੰ, ਜਿਹੜੇ ਅੱਛੇ ਜਾਨਵਰ ਸਾਡੇ ਕੋਲ ਹੈ ਨੇ ਉਹਨਾਂ ਨੂੰ ਰਜਿਸਟਰਡ ਕਰਨ, ਉਹਨਾਂ ਦੇ ਬੱਚੇ ਫੁੱਲ ਰਜਿਸਟਰਡ ਕਰਨ, ਉਹਨਾਂ ਦਾ ਸੀਮਨ ਕਲੈਕਸ਼ਨ ਕਰਾਉਣ, ਉਸ ਜਾਨਵਰ ਨੂੰ ਅੱਗੋਂ ਕੰਟੀਨਿਊ ਕਰਨ ਜਿਸ ਤਰ੍ਹਾਂ ਯੂਰਪ ਨੇ, ਅਮਰੀਕਾ ਨੇ ਕੀਤਾ। ਇਹਨਾਂ ਦੀ ਵੀ ਜਿਹੜੀ ਨਸਲ ਹੈ, ਇਹਨੂੰ ਅਗਰ ਤੁਸੀਂ ਕਹੋ ਕਿ ਮਦਰ ਆਫ ਕੋਜ਼ ਜਿਹੜੀ ਹੈ, ਜਾਨਵਰ ਦੀ ਮਾਂ ਜਿਹੜੀ ਹੈ, ਉਹ ਸਾਡੀ ਸਾਹੀਵਾਲ ਹੈ, ਦੁਨੀਆ 'ਚ ਗਿਣੀ ਜਾਂਦੀ ਹੈ। ਠੀਕ ਹੈ, ਇਹ ਸਾਡੀ ਜਿਹੜੀ ਇਹ ਸਾਹੀਵਾਲ ਦੀ ਨਸਲ ਬਹੁਤ ਅੱਛੀ ਸੀ, ਮਗਰ ਕੀ ਹੋਇਆ ਕਿ ਅਸੀਂ ਉਹਦੇ ਵਿੱਚ ਜਿਹੜੀ ਇਹ ਕਹਿ ਲਓ ਕਿ ਅੱਛੀ ਬਰੀਡ ਸੀ, ਅਸੀਂ ਉਹਨੂੰ ਸਾਂਭ ਨਹੀਂ ਸਕੇ।
ਅਸੀਂ ਉਹਨੂੰ ਖਰਾਬ ਕਰ ਚੁੱਕੇ ਹਾਂ। ਸਾਡੇ ਕੋਲ ਰਿਕਾਰਡ ਨਹੀਂ ਹੈ। ਬਹੁਤ ਸਾਰੇ ਐਸੇ ਜਾਨਵਰ ਸਨ ਸਾਹੀਵਾਲ ਦੇ ਵਿੱਚੋਂ ਵੀ, ਮੱਝਾਂ ਦੇ ਵਿੱਚੋਂ ਵੀ, ਜਿਹੜੇ 20-20 ਲੀਟਰ ਦੁੱਧ ਦਿੰਦੇ ਸਨ। ਠੀਕ ਹੈ, ਸਾਹੀਵਾਲ ਦੇ ਵਿੱਚ ਐਸੇ ਜਾਨਵਰ ਸਨ ਜਿਹੜੇ 24-24 ਲੀਟਰ ਦੁੱਧ ਦਿੰਦੇ ਸਨ। ਜੇ ਉਹਨਾਂ ਦੀ ਨਸਲ ਨੂੰ ਸਾਂਭਿਆ ਜਾਂਦਾ, ਰਿਕਾਰਡ ਕੀਤਾ ਜਾਂਦਾ, ਉਹਦਾ ਜਿਹੜਾ ਬੁੱਲ ਸੀ, ਜਿਹੜਾ ਅੱਛਾ ਦੁੱਧ ਪੈਦਾ ਕਰ ਸਕਦਾ ਸੀ, ਉਹ ਲਿਆ ਕੇ ਉਹਨੂੰ ਆਪਸ ਵਿੱਚ ਕ੍ਰਾਸ ਕਰਵਾ ਕੇ, ਮਿਲਾਪ ਕਰਾ ਕੇ ਉਹਦੇ ਨਾਲ ਅੱਛੀ ਗਾਂ ਲਈ ਜਾ ਸਕਦੀ ਸੀ, ਜਿਹੜਾ ਕਿ ਅਸੀਂ ਨਹੀਂ ਕੀਤਾ। ਠੀਕ ਹੈ, ਇਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਸੀ, ਜ਼ਰੂਰਤ ਹੈ ਵੀ। ਡਾਕਟਰ ਲੇਕਿਨ ਇਹ ਵੇ ਭੱਟ ਸਾਹਿਬ ਕਿ ਹੁਣ ਵੀ ਹਾਲੇ ਵੀ ਸਾਹੀਵਾਲ ਗਾਏ ਜਿਹੜੀ ਹੈ ਉਹਦੇ ਬਹੁਤ ਸਾਰੇ ਲੋਕਾਂ ਨੇ ਫਾਰਮ ਬਣਾਏ ਨੇ। ਜੀ ਬਣਾਏ ਨੇ, ਉਹਨਾਂ ਸਾਂਭੀਆਂ ਹੋਈਆਂ ਨੇ। ਔਰ ਸਾਹੀਵਾਲ ਨਸਲ ਦੀ ਜਾਂ ਚੂਲਸਤਾਨੀ ਗਾਏ ਜਿਹੜੀ ਹੈ ਸਾਡੀ, ਉਹ ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ। ਨਾ ਸਿਰਫ 20-20 25-25 ਤੱਕ ਲੀਟਰ ਤੱਕ ਉਹਨਾਂ ਦੁੱਧ ਵੀ ਦਿੱਤਾ ਹੈ। ਇਸ ਤੋਂ ਇਲਾਵਾ ਉਹਨਾਂ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਵੇ ਕਿ ਉਹ ਹਰ ਮੌਸਮ ਨੂੰ ਜਿਹੜਾ ਨਾ ਬਰਦਾਸ਼ਤ ਕਰ ਸਕਦੀਆਂ ਨੇ। ਸਰਦੀ ਗਰਮੀ ਦਾ ਉਹਨਾਂ ਨੂੰ ਕੋਈ ਭਾਰ ਨਹੀਂ ਹੁੰਦਾ, ਬਿਲਕੁਲ ਕੋਈ ਭਾਰ ਨਹੀਂ ਹੁੰਦਾ। ਇੱਥੇ ਜਿਹੜੀ ਅਸੀਂ ਇੰਪੋਰਟ ਕਰਨੇ ਆ ਗਾਏ, ਉਹ ਤੇ ਸਾਡੇ ਆ ਕੇ ਸਾਡੇ ਮਾਹੌਲ 'ਚ ਜ਼ਿੰਦਾ ਹੀ ਨਹੀਂ ਰਹਿ ਸਕਦੀਆਂ ਜੀ। ਬੜਾ ਮੁਸ਼ਕਿਲ ਐਸਾ ਹੀ ਹੈ। ਇਹਨੂੰ ਜਿਹੜੀ ਸਾਡੇ ਉੱਥੋਂ ਬਾਹਰੋਂ ਆਈਆਂ, ਉਹਨਾਂ ਇੱਥੇ ਬੱਚੇ ਦਿੱਤੇ, ਉਹ ਬੱਚੇ ਇੱਥੇ ਵੱਡੇ ਹੋਏ ਤੇ ਉਹ ਸਰਵਾਈਵ ਕਰਦੇ ਨੇ। ਲੇਕਿਨ ਜਿਹੜੀਆਂ ਅਸੀਂ ਉੱਥੋਂ ਜਵਾਨ ਜਾਂ ਬਾਲਗ ਗਾਏ ਜਿਹੜੀਆਂ ਪ੍ਰੈਗਨੈਂਟ ਅਸੀਂ ਉੱਥੋਂ ਮੰਗਵਾਉਂਦੇ ਆ, ਜੀ ਗਾਵਾਂ ਵੱਡੀਆਂ, ਉਹ ਤੇ ਸਾਰੇ ਇੱਥੇ ਉਹਨਾਂ ਨੂੰ ਹਜ਼ਾਰ ਖੇਖਣ ਕਰਨੇ ਪੈਂਦੇ ਨੇ। ਇਹਨਾਂ ਨੂੰ ਤਾਰਾ ਮੀਰਾ ਖਵਾਓ ਜੀ, ਇਹਨਾਂ ਨੂੰ ਗਾਜਰਾਂ ਪਾਓ, ਇਹਨਾਂ ਨੂੰ ਕੌੜੀ ਖੱਲ ਪਾਓ, ਜੋ ਸਾਡੇ ਇੱਥੋਂ ਦੇ ਦੇਸੀ ਖਾਣੇ ਨੇ, ਤਾਂ ਕਿ ਠੰਡਾਈ ਰਵੇ। ਫਿਰ ਉਹਨਾਂ ਨੂੰ ਪੱਖੇ ਲਾਓ, ਲੱਸੀ ਦੇ ਵਿੱਚ ਸ਼ੱਕਰ ਘੋਲ ਕੇ ਪਿਆਉਂਦੇ ਨੇ, ਦਹੀਂ ਤੇ ਤੇਲ ਪਿਆਉਂਦੇ ਨੇ ਲੋਕ। ਫਿਰ ਵੀ ਉਹ ਗਾਏ ਜਿਹੜੀ ਹੈ ਉਹ ਹੰਪਣਾ ਨਹੀਂ ਛੱਡਦੀ, ਉਹਨੂੰ ਸਾਹ ਹੀ ਚੜਿਆ ਰਹਿੰਦਾ ਧੁੱਪ 'ਚ। ਸਾਡੇ ਜਿਹੜੇ ਡੰਗਰ ਨੇ ਦੇਸ਼ ਸਾਡੇ ਆਪਣੇ, ਉਹ ਤਾਂ ਗਰਮੀਆਂ ਦੇ ਵਿੱਚ ਵੀ ਭਾਵੇਂ ਸਾਰਾ ਦਿਨ ਧੁੱਪੇ ਬੰਨ ਛੱਡੋ, ਉਹਨਾਂ ਨੂੰ ਭਾਰ ਕੋਈ ਨਹੀਂ। ਤੇ ਤੁਹਾਡੀ ਜ਼ਬਰਦਸਤ ਗੱਲ ਹੈ ਕਿ ਸਾਡੇ ਹੁਕਮਰਾਨਾਂ ਨੂੰ ਤਵੱਜੋ ਦੇਣੀ ਚਾਹੀਦੀ ਸੀ ਕਿ ਸਾਡੀ ਲੋਕਲ ਤੇ ਇੰਪੋਰਟਡ ਭਾਵੇਂ ਬਰੀਡਾਂ ਨੂੰ ਮਿਕਸ ਕਰਕੇ ਤੇ ਕੋਈ ਐਸੀ ਬਰੀਡ ਤਿਆਰ ਕਰ ਦੇ। ਲੇਕਿਨ ਸਾਡੀ ਬਦਕਿਸਮਤੀ ਕਿ ਦੀਗਰ ਬਹੁਤ ਸਾਰੇ ਜਿਹੜੇ ਸਾਡੇ ਕਮੀਆਂ ਰਹਿ ਗਈਆਂ ਨੇ ਜ਼ਰਾਤ ਦੇ, ਕਿਉਂਕਿ ਇਸ ਜ਼ਰਾਤ ਦਾ ਹੀ ਇੱਕ ਸ਼ੋਭਾ ਸਾਡੇ ਪਾਕਿਸਤਾਨ ਵਿੱਚ। ਬਿਲਕੁਲ, ਅਸੀਂ ਇਹ ਹੁਣ ਪਿਛਲੇ ਦਿਨੋਂ ਇੱਕ ਮੀਟਿੰਗ ਕਰਕੇ ਆਏ ਸਾਂ ਇਹਨਾਂ ਨਾਲ, ਲਾਈਫ ਸਟਾਕ ਵਾਲਿਆਂ ਨਾਲ ਜੀ, ਸਾਡੀ ਯੂਨੀਅਨ ਨੇ, ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਇਹ ਤਜਵੀਜ਼ ਦਿੱਤੀ ਹੈ ਕਿ ਜਿਹੜੀ ਸਾਡੇ ਜਾਨਵਰ ਨੇ, ਜਿਸ ਤਰ੍ਹਾਂ ਬੈਫ ਵੀ ਹੋ ਗਈ, ਸਾਹੀਵਾਲ, ਚੋਲਸਤਾਨੀ, ਇਹੋ ਜਿਹੀ ਜਿਹੜੀਆਂ ਗਾਵਾਂ ਨੇ, ਇਹਨਾਂ ਦੇ DNA ਕਰਵਾਏ ਜਾਣ ਜੀ, ਇਹਨਾਂ ਦੀ ਇੱਕ ਸਟੈਂਡਰਡ ਬਣਾਇਆ ਜਾਵੇ। ਠੀਕ ਹੈ, ਉਹ DNA ਕਰਾ ਕੇ ਲੋਕਾਂ ਨੂੰ ਇਹਨਾਂ ਕੋਲ ਸਿਮਨ ਲੈ ਕੇ ਤੇ ਆਪਣੀ ਨਸਲ ਨੂੰ ਇੰਪਰੂਵ ਕਰੀਏ। ਇਹਨੂੰ ਵੀ ਵਿਲਾਇਤੀ ਜਿਹੜੇ ਸਾਡੇ ਜਾਨਵਰ ਨੇ, ਇਹਨਾਂ ਦੇ ਕੋਲ ਵੀ ਜਿਹੜੇ ਸਾਡੇ ਬੱਚੇ ਖਲੋਤੇ ਨੇ, ਬੁੱਲ ਖਲੋਤੇ ਨੇ, ਉਹਨਾਂ ਦੇ ਵੀ ਸਿਮਨ ਲੈ ਕੇ ਉਹਨਾਂ ਦਾ DNA ਕਰਵਾਓ, ਕਿਉਂਕਿ ਸਾਡੇ ਕੋਲ ਰਿਕਾਰਡ ਨਹੀਂ ਹੈ। ਤੇ ਰਿਕਾਰਡ ਨਾ ਹੋਵੇ ਤੇ ਫਿਰ ਸਾਨੂੰ ਜਿਹੜਾ ਇੰਟਰਨੈਸ਼ਨਲ ਲੈਵਲ ਜਿਹੜਾ ਸਟੈਂਡਰਡ ਚੱਲਦਾ ਪਿਆ, ਉਹਦਾ ਹੀ ਰਿਕਾਰਡ ਲੈ ਕੇ ਉਹਦਾ DNA ਕਰਵਾ ਕੇ ਤੇ ਸਾਨੂੰ ਉਹਨੂੰ ਰਜਿਸਟਰਡ ਕਰਨ, ਉਹਦੇ ਵਿੱਚੋਂ ਸਿਮਨ ਲੈ ਕੇ, ਮਾਦਾ ਲੈ ਕੇ, ਤੇ ਜਿਹੜੇ ਛੋਟੇ ਫਾਰਮਰ ਨੇ ਉਹਨਾਂ ਨੂੰ ਉਹ ਦਿੱਤੇ ਜਾਣ, ਤਾਂ ਕਿ ਉਹਨਾਂ ਕੋਲ ਵੀ ਬਿਹਤਰੀ ਆਵੇ, ਦੁੱਧ ਜ਼ਿਆਦਾ ਹੋਵੇ ਉਹਨਾਂ ਦਾ ਵੀ, ਤੇ ਬਿਹਤਰੀ ਦੇ ਵੱਲ ਚੱਲੀਏ ਅਸੀਂ। ਇਹ ਅਸੀਂ ਲਾਸਟ ਤਜਵੀਜ਼ ਅਸੀਂ ਜਿਹੜੀ ਸੀ, ਇਹ ਸਾਡੀ ਟਾਸਕ ਫੋਰਸ ਦੀ, ਪ੍ਰਾਈਮ ਮਿਨਿਸਟਰ ਟਾਸਕ ਫੋਰਸ ਦੀ ਲਾਸਟ ਜਿਹੜੀ ਮੀਟਿੰਗ ਹੋਈ ਸੀ, ਉਹਦੇ ਵਿੱਚ ਅਸੀਂ ਉਹਨਾਂ ਨੂੰ ਇਹ ਤਜਵੀਜ਼ ਦਿੱਤੀ ਸੀ। ਉਹਦੇ ਵਾਸਤੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ 1-2 ਕੰਪਨੀਆਂ ਨੇ ਜਿਨ੍ਹਾਂ ਕੋਲ ਸੈਕਸਿੰਗ ਦੀਆਂ ਮਸ਼ੀਨਾਂ, ਉਹ ਵਿਲਿੰਗ ਨੇ ਪਾਕਿਸਤਾਨ ਨੂੰ ਦੇਣ ਵਾਸਤੇ। ਠੀਕ ਹੈ, ਉਹਨੂੰ ਲਵੋ ਤੇ ਇਹ ਕੰਮ ਤੁਸੀਂ ਕਰੋ ਇਹਦੇ 'ਤੇ। ਤੇ ਅੱਗੋਂ ਹਕੂਮਤ ਬਦਲ ਗਈ, ਦੇਖੋ ਹੁਣ ਨਵੀਂ ਆਉਣ ਵਾਲੀ ਹਕੂਮਤ ਇਹਦੇ 'ਤੇ ਕੀ ਕਰਦੀ ਹੈ। ਸਾਡੇ ਸਰ ਹੁਕਮਰਾਨਾਂ ਦੇ ਵੀ ਤੇ ਆਪਣੇ ਮੁਫਾਦਾਤ ਹੁੰਦੇ ਨੇ, ਉਹਨਾਂ ਕਦੀ ਆਵਾਮ ਦਾ ਫਾਇਦਾ ਤੇ ਮੱਦੇ ਨਜ਼ਰ ਨਹੀਂ ਰੱਖਿਆ। ਇਹੋ ਜੀ ਕੋਈ ਵੀ ਚੀਜ਼ ਪਾਕਿਸਤਾਨ 'ਚ ਲਿਆਉਣ ਤੋਂ ਪਹਿਲੇ ਉਹਨਾਂ ਤੇ ਇਹ ਹੀ ਵੇਖਣਾ ਹੁੰਦਾ ਕਿ ਸਾਨੂੰ ਕੀ ਵਿੱਚੋਂ ਲੱਭੇਗਾ। ਉਹਨਾਂ ਇਹ ਤਾਂ ਸੋਚਣਾ ਨਹੀਂ ਹੁੰਦਾ ਕਿ ਆਵਾਮ ਦਾ ਕੀ ਫਾਇਦਾ ਹੋਏਗਾ। ਚਲੋ ਅਸੀਂ ਵੀ, ਸਾਡੇ 'ਚ ਵੀ ਇੱਕ ਕਮੀ ਹੈ ਭੱਟ ਸਾਹਿਬ, ਕਿ ਅਸੀਂ ਸਾਰਾ ਕੁਛ ਹੀ ਜਿਹੜਾ ਨਾ ਜੀ ਉਹ ਐਕਸਪੈਕਟ ਕਰਨੇ ਆ ਕਿ ਸਾਡੀ ਹਕੂਮਤ ਹੀ ਕਰੇ। ਮੈਂ ਛੋਟੀ ਜਿਹੀ ਇੱਕ ਮਿਸਾਲ ਦੇਣਾ ਕਿ ਮਸਲਨ ਅਸੀਂ ਆਪਣੀ ਗਲੀ ਵਿੱਚ ਗੰਦ ਪਾਉਣ ਤੋਂ ਆਪ ਨਹੀਂ ਮੁੜਦੇ, ਬਲਕਿ ਗੰਦ ਪਾ ਕੇ ਤੇ ਸੋਚਨੇ ਆ ਔਰ ਉਮੀਦ ਰੱਖਨੇ ਆ ਕਿ ਬਲਦੀ ਵਾਲੇ ਆ ਕੇ ਸਾਫ਼ ਕਰਨਗੇ। ਬਿਲਕੁਲ ਹਾਂਜੀ, ਹਾਲਾਂਕਿ ਸਾਨੂੰ ਵੀ ਥੋੜਾ ਜਿਹਾ ਹਿੱਸਾ ਪਾਉਣਾ ਚਾਹੀਦਾ ਜੀ, ਅਸੀਂ ਗੰਦ ਨਾ ਪਾਈਏ। ਮੈਂ ਤੁਹਾਡੀ ਖਿਦਮਤ 'ਚ ਇਹ ਅਰਜ਼ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਤਾਈਂ ਮਾਸ਼ਾਅੱਲਾ ਇੱਕ ਵੱਡਾ ਤੁਹਾਡਾ ਡੇਅਰੀ ਫਾਰਮ ਹੈ ਔਰ ਪੂਰੇ ਸ਼ਹਿਰ 'ਚ ਨਾਂ ਵੀ ਹੈ ਮਾਸ਼ਾਅੱਲਾ,
ਤੁਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਇਹਦੀ ਬਰੀਡਿੰਗ ਜਿਹੜੀ ਆਪਣੀ ਕਾਉਸ ਦੀ ਜਾਂ ਕੋਈ ਮਿਕਸ ਬਰੀਡ ਤਿਆਰ ਕਰਨ ਦੀ ਕੋਈ ਕੋਸ਼ਿਸ਼ ਆਪਣੇ ਤਾਈਂ ਤੁਸੀਂ ਇੱਥੇ ਕੋਈ ਕੀਤੀ ਹੈ ਜਾਂ ਨਹੀਂ ਹਾਲੀ ਕੋਈ? ਉਹਦੇ ਵਾਸਤੇ ਵੀ ਤੁਹਾਨੂੰ ਸਰਪ੍ਰਸਤੀ ਚਾਹੀਦੀ ਹੈ ਗਵਰਨਮੈਂਟ ਦੀ? ਜੀ ਇਹਦੇ ਵਿੱਚ ਗਵਰਨਮੈਂਟ ਨੇ ਕੁਝ ਪਾਬੰਦੀਆਂ ਲਾਈਆਂ ਹੋਈਆਂ ਨੇ ਕਿ ਜਿਹਦੇ ਨਾਲ ਸਾਡੀ ਨਸਲ ਜਿਹੜੀ ਹੈ ਸਾਹੀਵਾਲ, ਚੋਲਿਸਤਾਨ ਤੇ ਨੀਲੀ ਰਾਵੀ ਇਹ ਮਿਕਸ ਨਾ ਹੋਵੇ, ਖਤਰਾਬ ਨਾ ਹੋਵੇ। ਇਸ ਲਈ ਤਾਂ ਅਸੀਂ ਇਹਨੂੰ ਇੰਪੋਰਟਡ ਜਾਨਵਰਾਂ ਨਾਲ ਕ੍ਰਾਸ ਨਹੀਂ ਕਰ ਸਕਦੇ ਨਾ, ਮਿਲਾਪ ਨਹੀਂ ਕਰ ਸਕਦੇ। ਅੱਛਾ। ਲੇਕਿਨ ਸਾਡਾ ਜਿਹੜੇ ਬੁੱਲ ਨੇ ਸਾਹੀਵਾਲ ਦੇ ਉਹਨਾਂ ਦਾ ਸੀਮਨ ਬਾਹਰ ਐਕਸਪੋਰਟ ਤੇ ਹੋ ਚੁੱਕਿਆ, ਬਾਹਰ ਜਾ ਕੇ ਅੰਗਰੇਜ਼ ਜਾਂ ਦੀਗਰ ਮਮਾਲਕ ਦੇ ਵਿੱਚ ਜਿਹੜਾ ਜੀ ਬੈਰੂਨ ਮਮਾਲਕ ਵਿੱਚ ਯੂਰਪ ਵਿੱਚ ਜੀ ਸਾਡੇ ਬੁੱਲ ਜਿਹੜੇ ਨੇ ਉਹਨਾਂ ਦਾ ਸੀਮਨ ਹੈ ਔਰ ਉਹ ਉੱਥੇ ਐਕਸਪੈਰੀਮੈਂਟ ਕਰ ਰਹੇ ਨੇ। ਜੀ ਬਿਲਕੁਲ ਕਰ ਰਹੇ ਉਹ ਉੱਥੇ ਨਸਲਾਂ ਬਣਾ ਰਹੇ ਨੇ ਤੇ ਸਾਡੀ ਹਕੂਮਤ ਨੇ ਕਿਉਂ ਪਾਬੰਦੀ ਲਾਈ ਹੈ? ਜੀ ਇਹ ਗਵਰਨਮੈਂਟ ਦੀ ਪਾਲਿਸੀ ਹੈ ਤੇ ਗਵਰਨਮੈਂਟ ਹੀ ਦੱਸ ਸਕਦੀ ਹੈ ਜਿਹੜੀ ਹੈ ਕਿ ਉਹਨਾਂ ਕਿਉਂ ਲਾਈ ਹੈ। ਅਸੀਂ ਤੇ ਇਹਨਾਂ ਨੂੰ ਰਿਕੁਐਸਟ ਕੀਤੀ ਹੈ, ਅਸੀਂ ਫਿਰ ਇਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਹੈ, ਅਸੀਂ ABS ਕੰਪਨੀ ਦੇ ਨਾਲ ਮੀਟਿੰਗ ਕਰਕੇ ਆਪਣੀ ਯੂਨੀਅਨ ਦੇ ਤੌਰ ਤੇ ਉਹਦੇ 'ਤੇ ਗਰਾਊਂਡ 'ਤੇ ਅਸੀਂ ABS ਨਾਲ ਮੀਟਿੰਗ ਕਰਕੇ ਤੇ ਅਸੀਂ ਇਹਦੀ ਅਪਰੂਵਲ ਲਈ ਸੀ ਕਿ ਭਾਈ ਤੁਸੀਂ ਸਾਨੂੰ ਇਹ ਜਿਹੜੀ ਤੁਹਾਡੀ ਸੈਕਸਿੰਗ ਦੀ ਮਸ਼ੀਨ ਹੈ ਇਹ ਪਾਕਿਸਤਾਨ ਨੂੰ ਦਿਓ। ਤੇ ਉਹਦੇ ਵਾਸਤੇ ਉਹ ਤੇ ਵਿਲਿੰਗ ਸਨ ਤੇ ਗਵਰਨਮੈਂਟ ਆਫ ਪਾਕਿਸਤਾਨ ਜਿਹੜੀ ਹੈ ਉਹ ਵਿਲਿੰਗ ਨਹੀਂ ਸੀ। ਉਹਨਾਂ ਦਾ ਇਹ ਸੀ ਕਿ ਜਿਹੜਾ ਇਹਦਾ ਪ੍ਰੋਫਿਟ ਹੋਏਗਾ ਉਹ ਸਾਡਾ ਸ਼ੇਅਰ ਜਿਹੜਾ ਉਹ ਅਸੀਂ ਪਾਕਿਸਤਾਨ ਤੋਂ ਬਾਹਰ ਲੈ ਕੇ ਜਾਵਾਂਗੇ, ਬਾਕੀ ਜਿਹੜਾ ਤੁਹਾਡਾ ਸ਼ੇਅਰ ਹੈ ਉਹ ਤੁਸੀਂ ਜੋ ਮਰਜ਼ੀ ਕਰੋ। ਅਸੀਂ ਗਵਰਨਮੈਂਟ ਨੂੰ ਇਹ ਕਿਹਾ ਸੀ ਕਿ ਜਿਹੜਾ ਇਹਨਾਂ ਦਾ ਸ਼ੇਅਰ ਹੈ ਉਹ ਜਾਣ ਦਿਓ ਤੇ ਜਿਹੜਾ ਪਾਕਿਸਤਾਨ ਦਾ ਸ਼ੇਅਰ ਹੈ ਉਹ ਤੁਸੀਂ ਗਵਰਨਮੈਂਟ ਲੈਵਲ ਦੇ ਉੱਤੇ ਯੂਨੀਵਰਸਿਟੀਜ਼ ਨੂੰ ਦੇ ਦਿਓ ਫ੍ਰੀ ਆਫ ਕਾਸਟ। ਠੀਕ ਹੈ, ਯੂਨੀਵਰਸਿਟੀ ਉਹਦੀ ਜਿਹੜੀ ਹੈ DNA ਟੈਸਟ ਕਰਕੇ ਬੁੱਲ ਪਾਸ ਕਰੇ, ਯਾਨੀ ਕਿ ਜਾਨਵਰ ਜਿਹੜੇ ਵੱਛੇ ਨੇ ਜਾਂ ਕੱਟੇ ਨੇ ਉਹ ਪਾਸ ਕਰੇ ਕਿ ਯਾਰ ਇਹਦਾ ਇੰਨਾ ਦੁੱਧ ਹੋਏਗਾ, ਇਹਦਾ ਰਿਕਾਰਡ ਹੈ, ਇੰਨਾ ਦੁੱਧ ਦੇਗਾ, ਇੰਨੀ ਇਹਦੀ ਲਾਈਫ ਹੋਏਗੀ, ਇਹਦੇ ਇੰਨੀ ਫੈਟ ਹੋਏਗੀ, ਇਹ ਉਹਦੀ ਟੈਕਨੀਕਲ ਡਾਟਾ ਜਿਹੜਾ ਉਹ ਬਣ ਜਾਏਗਾ, ਜੋ ਕਿ ਯੂਰਪ ਇੰਟਰਨੈਸ਼ਨਲ ਸਟੈਂਡਰਡ ਤੇ ਹੋ ਰਿਹਾ ਹੈ। ਈਵਨ ਕਿ ਸਾਡਾ ਹਮਸਾਇਆ ਮੁਲਕ ਇੰਡੀਆ ਜਿਹੜਾ ਇਸ ਟਾਈਮ ਸੈਕਸਿੰਗ ਵੀ ਕਰ ਰਿਹਾ ਹੈ। ਉਹਦੇ ਕੋਲ ਜੇ ਤੁਹਾਨੂੰ ਇਲਮ ਹੋਏਗਾ ਇੱਕ ਸੁਲਤਾਨ ਬੁੱਲ ਸੀ, ਹਾਂਜੀ ਬੜਾ ਮਸ਼ਹੂਰ ਹੋਇਆ, ਉਹ ਕਰੋੜਾਂ ਜੋ ਵੀ ਕਿਹਾ ਸੀ, ਕਰੋੜਾਂ ਵਿੱਚ ਗਿਆ ਹੈ। ਠੀਕ ਹੈ, ਉਹ ਕਿਵੇਂ ਗਈ ਉਹਦੇ ਕਿਉਂਕਿ ਉਹ ਇੱਕ ਤੇ ਉਹਦਾ ਰਿਕਾਰਡ ਸੀ ਕਿ ਇਹਦੀ ਮੱਝ ਜਿਹੜੀ ਆਏਗੀ ਉਹ 22 ਲੀਟਰ 24 ਲੀਟਰ ਦੁੱਧ ਦੇਗੀ। ਠੀਕ ਹੈ, ਇੱਕ ਨਸਲ ਬਾਅਦ, 2 ਨਸਲ ਬਾਅਦ, 3 ਨਸਲ ਬਾਅਦ ਉਹ ਇੰਨਾ ਦੁੱਧ ਦਿੰਦੀ ਸੀ, ਰਿਕਾਰਡ ਹੋ ਗਿਆ ਹੋਇਆ ਸੀ ਉਹਦਾ। DNA ਟੈਸਟ ਸਨ, ਫਿਰ ਉਹਦੇ ਬੁੱਲ ਜਿਹੜੇ ਵੱਛੀਆਂ ਗਾਵਾਂ ਆਈਆਂ ਸਨ, ਕੱਟੀਆਂ ਆਈਆਂ ਸਨ, ਉਹ ਜਦੋਂ ਦੁੱਧ ਦੇ ਚਾਹੀਆਂ ਉਹਦਾ ਵੀ ਰਿਕਾਰਡ ਬਣਿਆ। ਵਾਹ, ਠੀਕ ਹੈ, ਐਸਤਾ ਰਿਕਾਰਡਿੰਗ ਦੇ ਵਿੱਚ ਗਿਆ। ਹੁਣ ਇਸ ਟਾਈਮ ਜਿਹੜਾ ਇੰਡੀਆ ਦੇ ਵਿੱਚ ਸੈਕਸਿੰਗ ਹੋ ਰਹੀ ਹੈ ਤੇ ਬੇਸ਼ੁਮਾਰ ਹੋ ਰਹੀ ਹੈ ਤੇ ਗੌਰਮੈਂਟ ਇੰਡੀਆ ਨੇ ਉਹ ਜਿਹੜਾ ਲਾਈਫ ਸਟਾਕ ਡਿਪਾਰਟਮੈਂਟ ਹੈ ਯੂਨੀਵਰਸਿਟੀਆਂ ਨੂੰ ਸੈਕਸਿੰਗ ਦੀਆਂ ਮਸ਼ੀਨਾਂ ਦਿੱਤੀਆਂ ਨੇ। ਵਾਹ, ਠੀਕ ਹੈ, ਗੌਰਮੈਂਟ ਆਫ ਇੰਡੀਆ ਨੇ ਯੂਨੀਵਰਸਿਟੀਆਂ ਨੂੰ ਸੈਕਸਿੰਗ ਦੀਆਂ ਮਸ਼ੀਨਾਂ ਦਿੱਤੀਆਂ ਨੇ ਤੇ ਉਹ ਉਹਦੇ 'ਤੇ ਸੈਕਸਿੰਗ ਕਰਕੇ ਰਜਿਸਟ੍ਰੇਸ਼ਨ ਕੀਤੀਆਂ ਨੇ ਉਹਨਾਂ ਨੇ। ਇਹ ਕੰਮ ਅੱਗੋਂ ਫਿਰ ਯੂਨੀਵਰਸਿਟੀਜ਼ ਨੇ ਕੀਤਾ ਹੈ। ਵਾਹ, ਕਿ ਰਜਿਸਟਰਡ ਕੀਤੇ ਨੇ ਜੀ ਕਿ ਇਹ DNA ਅਸੀਂ ਟੈਸਟ ਕੀਤਾ ਹੈ, ਉਹਦਾ ਪਹਿਲੇ ਹੀ ਤੁਹਾਨੂੰ ਦੱਸ ਦੇਣਗੇ ਕਿ ਇਸ ਬੱਚੀ ਦਾ ਜਿਹੜੀ ਇਹਦੀ ਵੱਛੀ ਆਏਗੀ ਇਹਦਾ ਕਿੰਨਾ ਦੁੱਧ ਹੋਏਗਾ। ਇਹੀ ਤੇ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਹੁਣ ਬੈਕ ਰਿਕਾਰਡ ਨਹੀਂ ਹੈ, ਮਗਰ ਹੁਣ DNA ਸਾਨੂੰ ਦੱਸ ਸਕਦਾ ਕਿਉਂਕਿ ਦੁਨੀਆ ਤਰੱਕੀ ਕਰ ਗਈ ਹੈ। ਹਾਂ, ਦੁਨੀਆ ਤਰੱਕੀ ਕਰ ਗਈ, ਹੁਣ DNA ਤੁਹਾਨੂੰ ਦੱਸ ਸਕਦਾ ਹੈ ਕਿ ਵੀ ਇਹਨੂੰ ਫਲਾਣੀ ਬਿਮਾਰੀ ਵੀ ਆ ਸਕਦੀ ਹੈ, ਫਲਾਣਾ ਮਸਲਾ ਵੀ ਆ ਸਕਦਾ ਹੈ। ਔਰ ਇਹਦੀ ਮਿਲਕਿੰਗ ਕਿੰਨੀ ਹੋਏਗੀ ਔਰ ਕਿਸ ਨਸਲ ਦਾ ਨਿਕਲੇਗਾ, ਇਹਦੀ ਏਜ ਕਿੰਨੀ ਹੋਏਗੀ, ਬੜੀ ਜ਼ਬਰਦਸਤ ਤੁਸੀਂ ਗੱਲਾਂ ਕੀਤੀਆਂ। ਲੇਕਿਨ ਇਹ ਸਾਰਾ ਕੁਝ ਵਾਕਈ ਜਿਹੜਾ ਤੁਸੀਂ ਫਰਮਾਇਆ ਇਹ ਇਕੱਲੇ ਹੱਥੀਂ ਜਾਂ ਇਹ ਨਿੱਜੀ ਸਤਹ ਦੇ ਉੱਤੇ ਨਹੀਂ ਹੋ ਸਕਦਾ। ਲੋ ਜੀ ਪਿਆਰਿਓ, ਅਸਾਂ ਤੁਹਾਨੂੰ ਅਲ ਰਜ਼ਾ ਡੇਅਰੀ ਫਾਰਮਸ ਦੇ ਚੀਫ ਐਗਜ਼ੈਕਟਿਵ ਇਸਲਾਮ ਬੱਟ ਸਾਹਿਬ ਹੋਰਾਂ ਦੇ ਨਾਲ ਮਿਲਵਾਇਆ। ਉਹਨਾਂ ਸਾਨੂੰ ਲਾਈਵ ਸਟਾਕ ਦੇ ਹਵਾਲੇ ਦੇ ਨਾਲ, ਸਾਡੇ ਜਾਨਵਰਾਂ ਦੇ ਹਵਾਲੇ ਦੇ ਨਾਲ ਬਿਲਖਸੂਸ ਜਿਹੜਾ ਮਿਲ ਕੇ ਇਹਦੀ ਪ੍ਰੋਡਕਸ਼ਨ ਦੇ ਹਵਾਲੇ ਦੇ ਨਾਲ ਬਹੁਤ ਸਾਰੀ ਜਾਣਕਾਰੀ ਦਿੱਤੀ। ਅਸੀਂ ਆਪਣੇ ਪ੍ਰੋਗਰਾਮ ਦੇ ਆਖਰ ਤੇ ਆਪਣੇ ਹੁਕਮਰਾਨਾਂ ਦੇ ਅੱਗੇ ਵੀ ਇਹ ਬੇਨਤੀ ਕਰਾਂਗੇ, ਸਾਡਾ ਤਰਲਾ ਹੈ ਆਪਣੇ ਹੁਕਮਰਾਨਾਂ ਦੇ ਅੱਗੇ ਕਿ ਖੁਦਾ ਦਾ ਵਾਸਤਾ ਜੇ ਆਵਾਮ ਦੇ ਮਫਾਦਾਤ ਜਿਹੜੇ ਨੇ ਉਹਨਾਂ ਨੂੰ ਵੀ ਕਦੀ ਤਰਜੀਹ ਦਿਆ ਕਰੋ। ਗਰੀਬ ਦਾ ਬੱਚਾ ਖਾਲਸ ਦੁੱਧ ਤੋਂ ਮਹਿਰੂਮ ਹੈ ਸਾਡੇ ਪਾਕਿਸਤਾਨ ਦੇ ਵਿੱਚ। ਕਿਸ ਕਦਰ ਜ਼ੁਲਮ ਵਾਲੀ ਗੱਲ ਹੈ, ਜਦ ਕਿ ਬਿਲਕੁਲ ਨਾਲ ਸਾਡਾ ਹਮਸਾਇਆ ਮੁਲਕ ਇੰਡੀਆ ਜਿਹੜਾ ਉਹਦੇ ਵਿੱਚ ਦੇਖੋ ਕਿਸ ਕਦਰ ਬਰੀਡਿੰਗਸ ਹੋ ਰਹੀਆਂ ਨੇ,
ਕਿਸ ਕਦਰ ਨਵੀਆਂ ਤੋਂ ਨਵੀਆਂ ਨਸਲਾਂ ਜਾਨਵਰਾਂ ਦੀਆਂ ਪੈਦਾ ਕੀਤੀਆਂ ਜਾ ਰਹੀਆਂ ਨੇ। ਜ਼ਰਾਅਤ ਦੇ ਸ਼ੋਬੇ ਦੇ ਵਿੱਚ ਸਾਡਾ ਪੰਜਾਬ ਰਕਬੇ ਦੇ ਹਵਾਲੇ ਨਾਲ ਵੱਡਾ ਹੈ। ਇੰਡੀਅਨ ਪੰਜਾਬ ਛੋਟਾ ਹੈ, ਲੇਕਿਨ ਇੰਡੀਆ ਦਾ ਪੰਜਾਬ ਪੂਰੇ ਇੰਡੀਆ ਨੂੰ ਸਬਜ਼ੀਆਂ ਵੀ ਦੇ ਰਿਹਾ ਹੈ। ਇਸ ਤੋਂ ਇਲਾਵਾ ਹੋਰ तमाम ਕਿਸਮ ਦੀਆਂ ਜ਼ਰੀ ਅਜਨਾਸ ਦੇ ਵਿੱਚ ਇੰਡੀਆ ਖੁਦ ਕਫੀਲ ਹੈ। ਸਾਡਾ ਵੱਡਾ ਪੰਜਾਬ ਹੈ, ਲੇਕਿਨ ਪਿਆਰੇ ਵੇਖਣ ਵਾਲਿਓ, ਸਾਡੇ ਗੰਢੇ ਮੁੱਕ ਜਾਣ ਤੇ ਅਸੀਂ ਵੇਖਦੇ ਹਾਂ ਕਿ ਵਾਘੇ ਬਾਰਡਰ ਦੇ ਉੱਤੇ ਟਰੱਕਾਂ ਦੇ ਟਰੱਕ ਪਿਆਜ਼ ਇੰਡੀਆ 'ਚੋਂ ਆ ਰਿਹਾ ਹੁੰਦਾ ਹੈ। ਉਹ ਆਪੂ ਵੀ ਖਾਂਦੇ ਨੇ ਤੇ ਸਾਨੂੰ ਵੀ ਭੇਜਦੇ ਨੇ, ਐਕਸਪੋਰਟ ਵੀ ਕਰਦੇ ਨੇ। ਤੇ ਸਾਡਾ ਉਹਨਾਂ ਤੋਂ ਵੱਡਾ ਪੰਜਾਬ ਹੈ, ਲੇਕਿਨ ਸਾਡੇ ਹੁਕਮਰਾਨ ਜਿਹੜੇ ਨੇ ਉਹਨਾਂ ਨੂੰ ਇਹ ਤੌਫੀਕ ਨਹੀਂ ਕਿ ਉਹ ਵੀ ਕਾਸ਼ਤਕਾਰੀ ਦੇ ਵਿੱਚ ਨਵੀਆਂ ਇਨਵੈਂਸ਼ਨਸ ਕਰਨ, ਨਵੇਂ ਤਰੀਕੇ ਅਡਾਪਟ ਕਰਕੇ ਸਾਡੇ ਕਾਸ਼ਤਕਾਰ ਨੂੰ ਹੱਥ ਪਵਾਉਣ, ਤਾਂ ਕਿ ਸਾਡਾ ਜ਼ਿਆਦਾ ਤੋਂ ਜ਼ਿਆਦਾ ਜ਼ਰੀ ਝਾੜ ਜਿਹੜਾ ਹੈ, ਜ਼ਰੀ ਅਜਨਾਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਸੀਂ ਖੁਦ ਕਫੀਲ ਹੋ ਸਕੀਏ। ਜਿਹੜੇ ਸ਼ੋਬੇ ਬਾਰੇ ਅੱਜ ਅਸਾਂ ਗੱਲਬਾਤ ਕੀਤੀ, ਯਾਨੀ ਲਾਈਵ ਸਟਾਕ ਦਾ ਸ਼ੋਬਾ, ਇਹਦੇ ਵਿੱਚ ਵੀ ਹਕੂਮਤ ਦੀ, ਹੁਕਮਰਾਨਾਂ ਦੀ ਖਸੂਸੀ ਤਵੱਜੋ ਦਰਕਾਰ ਹੈ, ਤਾਂ ਕਿ ਇਹ ਇੱਕ ਕੰਪਰੀਹੈਂਸਿਵ ਡਾਈਟ, ਇੱਕ ਲਾਜ਼ਮੀ ਗਜ਼ਾ ਜਿਹਦਾ ਨਾਂ ਕਿ ਦੁੱਧ ਹੈ, ਇਹਦੇ ਵਿੱਚ ਪੂਰਾ ਪਾਕਿਸਤਾਨ, ਇਹਦੇ ਨੌਜਵਾਨ, ਇਹਦੇ ਬਜ਼ੁਰਗ ਤੇ ਬਿਲਖਸੂਸ ਬੱਚੇ, ਉਹਨਾਂ ਨੂੰ ਵਾਫਰ ਮਿਕਦਾਰ ਦੇ ਵਿੱਚ, ਮਤਲੂਬਾ ਮਿਕਦਾਰ ਦੇ ਵਿੱਚ ਦੁੱਧ ਮੁਯੱਸਰ ਆ ਸਕੇ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਪਿਆਰੇ ਵੇਖਣ ਵਾਲਿਓ, ਅਲ ਰਜ਼ਾ ਡੇਅਰੀਜ਼ ਦੇ ਵਿਜ਼ਿਟ ਦੇ ਦੌਰਾਨ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਵੀ ਸਾਡੇ ਨਾਲ ਸਨ। ਆਓ ਚੰਦ ਸਵਾਲਾਤ ਉਹਨਾਂ ਕੋਲੋਂ ਵੀ ਪੁੱਛਣੇ ਆ। ਡਾਕਟਰ ਸਾਹਿਬ, ਇਹ ਬਰਾਹ ਕਰਮ ਦੱਸੋ ਸਾਡੇ ਵਿਊਅਰਸ ਨੂੰ ਕਿ ਇਹ ਜਿਹੜਾ ਕਹਿੰਦੇ ਨੇ ਕਿ ਗਾਏ ਦਾ ਦੁੱਧ ਹੁੰਦਾ ਹੈ, ਇਹ ਮਦਰ ਮਿਲਕ ਦੇ ਬੜਾ ਮੁਮਾਸਲ ਹੈ, ਬੜਾ ਕਰੀਬ ਹੈ, ਇਹ ਕੀ ਮੁਮਾਸਲਤ ਹੈ? ਜੀ ਡਾਕਟਰ ਸਾਹਿਬ, ਜਿਹੜਾ ਮਦਰ ਮਿਲਕ ਨੇ ਜੀ, ਉਹਦੀ ਕੰਸਨਟ੍ਰੇਸ਼ਨ ਇਹ ਵੇ ਕਿ ਉਹਦੇ ਜਜ਼ਾਏ ਤਰਕੀਬੀ ਇਹ ਨੇ ਕਿ ਉਹਦੇ 87% ਤੇ ਪਾਣੀ ਹੁੰਦਾ ਮਾਂ ਦੇ ਦੁੱਧ ਦੇ ਵਿੱਚ। ਜੀ ਜੀ। 7% ਉਹਦੇ 'ਚ ਕਾਰਬੋਹਾਈਡਰੇਟਸ ਨੇ, 4% ਉਹਦੇ 'ਚ ਲਾਈਪਿਡ ਨੇ, 1% ਪ੍ਰੋਟੀਨ ਹੈ ਔਰ 1% ਜਿਹੜੀਆਂ ਨੇ ਨਾ ਉਹ ਮਿਨਰਲਸ ਨੇ, ਜਿਹਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਏ ਔਰ ਡੀ। ਜੀ। ਜਿਹੜਾ ਗਾਏ ਦਾ ਦੁੱਧ ਹੈ ਉਹਦੇ ਵਿੱਚ ਵੀ 87% ਪਾਣੀ ਹੈ, ਲੇਕਿਨ ਇਹਦੇ 'ਚ ਪ੍ਰੋਟੀਨ 2 ਤੋਂ 3 ਜਾਂ 4% ਹੈ। ਜਿਸ ਤਰ੍ਹਾਂ ਕਿ ਭੱਟ ਸਾਹਿਬ ਨੇ ਪਹਿਲਾਂ ਤੁਹਾਨੂੰ ਦੱਸਿਆ, ਡਿਪੈਂਡਿੰਗ ਅਪੋਨ ਕਿ ਉਹ ਜ਼ਿੰਦਗੀ ਦੇ ਕਿਹੜੇ ਹਿੱਸੇ 'ਚ ਔਰ ਕਿਹੜੇ ਫੇਜ਼ ਦੇ ਵਿੱਚ ਔਰ ਡਾਈਟ ਕਿਹੜੀ ਮਿਲਦੀ ਪਈ ਹੈ। ਦੂਸਰਾ ਇਹ ਕਿ ਲਾਈਪਿਡ ਜਿਹੜੀ ਹੈ ਉਹ ਇਹਦੇ ਵਿੱਚ 3 ਤੋਂ 5% ਤੱਕ ਵੇਰੀ ਕਰਦੀ ਰਹਿੰਦੀ ਹੈ। ਕਾਰਬੋਹਾਈਡਰੇਟ ਦੇ ਕੰਟੈਂਟਸ ਇਹਦੇ 'ਚ ਥੋੜੇ ਨੇ ਔਰ ਬਾਕੀ ਫਿਰ ਇਹਦੇ ਮਿਨਰਲਸ, ਵਿਟਾਮਿਨ ਜੋ ਉਹ ਦਿੰਦੇ ਨੇ। ਤੇ ਮੇਨ ਫਿਰ ਬਾਕੀ ਜਿੰਨੇ ਵੀ ਦੁੱਧ ਨੇ ਜਾਨਵਰਾਂ ਦੇ, ਉਹਨਾਂ ਦੇ ਵਿੱਚੋਂ ਮਾਂ ਦੇ ਦੁੱਧ ਦੇ ਕਰੀਬ ਗਾਏ ਦਾ ਹੀ ਦੁੱਧ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਪਲੀਜ਼, ਤੁਸੀਂ ਤਾਂ ਇੱਕ ਮਸੀਹਾ ਹੋ, ਤੁਸੀਂ ਡਾਕਟਰ ਹੋ, ਇਹ ਬਰਾਹ ਕਰਮ ਦੱਸੋ ਕਿ ਜਿਹੜੇ ਕੈਮੀਕਲਸ ਦੇ ਨਾਲ ਦੁੱਧ ਬਣਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਵੇਖੋ ਨਾ ਯੂਰੀਆ ਖਾਦ ਪੈ ਰਹੀ ਹੈ, ਉਹਦੇ ਵਿੱਚ ਸੋਡਾ ਕਾਸਟਿਕ ਪਾਉਂਦੇ ਨੇ, ਫਿਰ ਉਹਦੇ 'ਚ ਸਰਫ ਪਾਉਂਦੇ ਨੇ, ਉਹ ਕੈਮੀਕਲ ਦਾ ਜਿਹੜਾ ਦੁੱਧ ਹੁੰਦਾ ਹੈ ਉਹ ਸਾਰੇ ਇਨਸਾਨੀ ਸਿਹਤ ਵਾਸਤੇ ਕੈਸਾ ਮੁਜ਼ਰ ਹੈ? ਮੈਂ ਸਮਝਦਾ ਕਿ ਉਹ ਲੋਕ ਜਿਹੜੇ ਇਸ ਪ੍ਰੈਕਟਿਸ ਦੇ ਵਿੱਚ ਸ਼ਾਮਲ ਨੇ ਜੀ, ਉਹਨਾਂ ਦੇ ਵਾਸਤੇ ਅੱਲਾਹ ਕੋਲੋਂ ਅਸੀਂ ਤੇ ਦੁਆ ਕਰ ਸਕਨੇ ਔਰ ਹਕੂਮਤ ਵਕਤ ਨੂੰ ਚਾਹੀਦਾ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਜੀ। ਡਾਕਟਰ ਸਾਹਿਬ, ਜਿੰਨੀਆਂ ਬਿਮਾਰੀਆਂ ਨੇ ਮਿਨ ਜੁਮਲਾ ਜਿਹੜੀਆਂ ਮਿਹਦੇ ਦੀਆਂ, ਜਿਗਰ ਦੀਆਂ ਔਰ ਗੁਰਦਿਆਂ ਦੀਆਂ ਨੇ ਜੀ, ਇਹ ਸਾਰੀਆਂ ਦਾ ਸਬਬ ਇਹ ਹੀ ਜ਼ਹਿਰ ਹੈ ਜਿਹੜਾ ਕੈਮੀਕਲ ਅਸੀਂ ਇਸਤੇਮਾਲ ਕਰਦੇ ਪਏ ਹਾਂ, ਜਿਹਦੇ 'ਚੋਂ ਵੇ ਪ੍ਰੋਟੀਨ ਹੈ ਜਿਹੜੀ ਕਿ
ਐਨੀਮਲ ਜਾਂ ਪਲਾਂਟ ਓਰੀਜਨ ਤੋਂ ਹੁੰਦੀ ਹੈ। ਹਾਂ। ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਉਹਦੇ 'ਚ ਕਾਸਟਿਕ ਸੋਡਾ ਪਾਉਂਦੇ ਨੇ, ਯੂਰੀਆ ਪਾਉਂਦੇ ਨੇ, ਹਾਂ। ਪਾਮ ਆਇਲ ਪਾਉਂਦੇ ਨੇ, ਗੰਦਾ ਪਾਣੀ ਪਾਉਂਦੇ ਨੇ, ਹਾਂ। ਔਰ ਬੇਹੱਦ ਗਲੀਜ਼ ਕਿਸਮ ਦੀਆਂ ਮਸ਼ੀਨਾਂ ਦੇ ਵਿੱਚ ਗੰਦੀਆਂ ਜਗ੍ਹਾ ਦੇ ਉੱਤੇ ਬਣਾ ਕੇ ਔਰ ਫਿਰ ਉਹਦੇ ਵਿੱਚ ਐਸੈਂਸ ਪਾ ਕੇ ਜਿਹੜਾ ਕੰਡੈਂਸ ਮਿਲਕ ਹੁੰਦਾ ਹੈ, ਹਾਂਜੀ, ਹਾਂਜੀ। ਤਾਂ ਕਿ ਉਹਦੀ ਸ਼ਕਲ ਉਹਦੇ ਨਾਲ ਹੋ ਜਾਵੇ ਤੇ ਉਹ ਪਿਆਉਂਦੇ ਨੇ। ਇੰਤਹਾਈ ਕਬੀਫ ਹੈ। ਅੱਛਾ ਡਾਕਟਰ ਸਾਹਿਬ ਇਹ ਫਰਮਾਓ ਕਿ ਇਹ ਜਿਹੜਾ ਆਕਸੀਟੋਸਿਨ ਇੱਕ ਜਿਹੜਾ ਇੰਜੈਕਸ਼ਨ ਹੈ ਜਿਹੜਾ ਲਗਾ ਕੇ ਜਿਹੜੇ ਡੰਗਰ ਦੁੱਧ ਨਹੀਂ ਦਿੰਦੇ ਉਹਨਾਂ ਨੂੰ ਇਹ ਸਾਡੇ ਜਿਹੜੇ ਗਵਾਲਾ ਭਾਈ ਨੇ ਗੁੱਜਰ ਜਿਹੜੇ ਜਿਨ੍ਹਾਂ ਨੇ ਵਿਹੜੇ ਖੋਲੇ ਨੇ ਮੱਝਾਂ ਦੇ ਉਹ ਆਕਸੀਟੋਸਿਨ ਇੰਜੈਕਸ਼ਨ ਲਗਾ ਕੇ ਫਿਰ ਉਹਨਾਂ ਨੂੰ ਚੋਂਦੇ ਨੇ। ਉਹ ਜ਼ਬਰਦਸਤੀ ਯਾਨੀ ਉਹਨਾਂ ਨੂੰ ਨਿਚੋੜਨ ਵਾਲੀ ਗੱਲ ਹੁੰਦੀ ਹੈ, ਉਹਦੇ ਕੀ ਮੁਜ਼ਰਾਤ ਨੇ? ਡਾਕਟਰ ਸਾਹਿਬ ਜਿਹੜਾ ਆਕਸੀਟੋਸਿਨ ਇੱਕ ਹਾਰਮੋਨ ਹੈ। ਆਕਸੀਟੋਸਿਨ ਦਾ ਇੰਜੈਕਸ਼ਨ ਉਦੋਂ ਲੱਗਦਾ ਹੈ ਜਦੋਂ ਮਾਂ ਬੱਚੇ ਨੂੰ ਪੈਦਾ ਕਰਨ ਲੱਗਿਆਂ ਲੇਬਰ ਦੇ ਵਿੱਚ ਜਾਂਦੀ ਹੈ। ਉਹਦਾ ਫਾਇਦਾ ਇਹ ਹੁੰਦਾ ਹੈ ਕਿ ਇੱਕ ਤਾਂ ਉਹ ਯੂਟਰਸ ਦੀ ਕੰਟਰੈਕਸ਼ਨ ਨੂੰ ਜ਼ਿਆਦਾ ਕਰ ਦਿੰਦਾ ਹੈ ਤਾਂ ਕਿ ਲੇਬਰ ਦਾ ਟਾਈਮ ਘੱਟ ਹੋਵੇ, ਬੱਚਾ ਜਲਦੀ ਦੁਨੀਆ ਤੇ ਆ ਜਾਏ, ਮਾਂ ਦਾ ਬੱਚਾ ਇਨਸਾਨ ਦੇ ਮਾਂ ਜੀ। ਔਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਬੱਚੇ ਦੀ ਪੈਦਾਇਸ਼ ਤੋਂ ਬਾਅਦ ਜਿਹੜੀ ਬਲੀਡਿੰਗ ਹੈ ਉਹ ਘੱਟ ਹੋਵੇ। ਬਦਕਿਸਮਤੀ ਦੇ ਨਾਲ ਇਹ ਇੰਜੈਕਸ਼ਨ ਪਤਾ ਨਹੀਂ ਕਿੱਥੋਂ ਗਵਾਲਿਆਂ ਦੇ ਹੱਥ ਆ ਗਿਆ, ਇਹ ਗਾਂ ਨੂੰ ਲਾਉਂਦੇ ਨੇ ਜਿਹਦੀ ਵਜ੍ਹਾ ਦੇ ਨਾਲ ਉਹ ਹਾਰਮੋਨ ਉਹਦੇ ਦੁੱਧ 'ਚ ਚਲਾ ਜਾਂਦਾ। ਉਹ ਲੋਕ ਜਿਹੜਾ ਇਹ ਵਾਲਾ ਦੁੱਧ ਪੀਂਦੇ ਨੇ ਉਹ ਦੇਖੋ ਨਾ ਬੱਚੀਆਂ ਦੇ ਮੂੰਹ ਤੇ ਵਾਲ ਆ ਜਾਂਦੇ ਨੇ, ਉਹਨਾਂ ਦੇ ਕੱਦ ਛੋਟੇ ਰਹਿ ਜਾਂਦੇ ਨੇ ਔਰ ਬਹੁਤ ਸਾਰੇ ਜਿਲਦ ਦੇ ਮਸਾਇਲ ਨੇ, ਸਕਿਨ ਰੈਸ਼ ਔਰ ਐਲਰਜੀਆਂ ਔਰ ਹਾਰਟ ਰੇਟ ਦਾ ਡਿਸਟਰਬ ਹੋਣਾ, ਦਿਲ ਦੀਆਂ ਮਿਨ ਜੁਮਲਾ ਬਹੁਤ ਸਾਰੀਆਂ ਤਕਲੀਫ ਔਰ ਮਿਹਦੇ ਦੇ ਜਿਹੜੇ ਸਾਰੇ ਮਸਾਇਲ ਨੇ ਉਹ ਇਹਦੇ ਨਾਲ ਫਿਰ ਇਹਦੇ ਸਾਈਡ ਇਫੈਕਟਸ ਆ ਜਾਂਦੇ ਨੇ। ਯਾਨੀ ਕਿ ਤੁਸੀਂ ਇਹ ਆਖਣਾ ਚਾਹੁੰਦੇ ਹੋ ਕਿ ਇਹ ਬੜਾ ਹਾਰਮਫੁਲ ਇੰਜੈਕਸ਼ਨ ਔਰ ਇਹਨੂੰ ਬੈਨ ਹੋਣਾ ਚਾਹੀਦਾ? ਜੀ ਬਿਲਕੁਲ। ਇਹ ਨਹੀਂ, ਇਹ ਬੈਨ ਤਾਂ ਨਹੀਂ ਹੋ ਸਕਦਾ, ਇਹ ਤੇ ਚੂੰਕਿ ਇਨਸਾਨ ਦੇ ਵਾਸਤੇ ਇੱਕ ਬੈਨੀਫੀਸ਼ਰੀ ਹੈ ਜੀ, ਲੇਕਿਨ ਇਹ ਗਲਤ ਹੱਥਾਂ 'ਚ ਨਹੀਂ ਜਾਣਾ ਚਾਹੀਦਾ, ਇਹਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ। ਮਿਸਯੂਜ਼ ਨਹੀਂ ਹੋਣਾ ਜੀ ਠੀਕ। ਮਿਸਯੂਜ਼ ओ चल मेले नू चली रौनक हो जाऊं चट में चल मेले नू चलिए ओ रौनक हो जाऊं चट में चल मेले नू चलिए मल्ला कट कुड़ दे बट में चल मेले नू चलिए हाय चल